AT4 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੱਲ ਅਕਸਰ ਆਪਾਂ ਹਿੰਦੂ ਕੱਟੜਪੰਥੀ ਲੀਡਰਾਂ ਦੇ ਮੂੰਹੋਂ ਮੀਡੀਆ ਦੇ ਵਿੱਚ ਸੁਣਦੇ ਆ ਰਹੇ ਹਾਂ ਕਿ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾ ਦੇਣਾ ਜਾਂ ਹਿੰਦੂ ਰਾਸ਼ਟਰ ਐਲਾਨਣਾ। ਤੇ ਬੜੇ ਧੂਮ ਧੜੱਕੇ ਦੇ ਨਾਲ ਗੱਜ ਵੱਜ ਕੇ ਇਹ ਗੱਲ ਲਗਾਤਾਰ ਉਹਨਾਂ ਨੇ ਕਹੀ ਹੈ। ਤੇ ਇਸ ਗੱਲ ਨੂੰ ਨੇਪਰੇ ਚਾੜਨ ਦੇ ਲਈ ਇੱਕ ਤਾਂ ਹਰ ਉਹ ਕਦਮ ਪੱਟ ਰਹੇ ਨੇ, ਆਪਦੇ ਨਿਸ਼ਾਨੇ ਵੱਲ ਵੱਧ ਰਹੇ ਨੇ, ਜਿਹਦੇ ਨਾਲ ਇਸ ਮੁਲਕ ਦੇ ਵਿੱਚ ਗੈਰ ਹਿੰਦੂ ਲੋਕਾਂ ਦਾ ਜਿਹੜਾ ਹੈ ਜਾਂ ਤਾਂ ਉਹਨਾਂ ਦੇ ਹੋਣਾ ਤੇ ਨਾ ਹੋਣਾ ਇੱਕ ਬਰਾਬਰ ਹੋ ਜੇ, ਤੇ ਦੂਜਾ ਹੈਗਾ ਕਿ ਹਿੰਦੂਇਜ਼ਮ ਦਾ ਬੋਲਬਾਲਾ ਹੋ ਜੇ। ਇਹ ਦੋਨੇ ਗੱਲਾਂ ਦੇ ਲਈ ਮੁਲਕ ਦੇ ਪੂਰੇ ਸਿਸਟਮ ਨੂੰ, ਪੂਰੀ ਹਕੂਮਤੀ ਮਸ਼ੀਨਰੀ ਨੂੰ ਜਿਸ ਤਰੀਕੇ ਨਾਲ ਵਰਤਿਆ ਜਾ ਰਿਹਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਅੱਜ ਆਪਾਂ ਕੁਝ ਨੁਕਤਿਆਂ ਦੇ ਆਲੇ ਦੁਆਲੇ ਗੱਲ ਕਰਕੇ ਇਸ ਹਿੰਦੂਇਜ਼ਮ ਦੇ ਜਾਂ ਹਿੰਦੂ ਕੱਟੜਵਾਦ ਦੇ ਉਭਾਰ ਬਾਰੇ ਜਿਹੜੀ ਗੱਲ ਆ ਉਹ ਕਰਾਂਗੇ ਕਿ ਕਿਵੇਂ ਇਸ ਮੁਲਕ ਦੇ ਵਿੱਚ ਗੈਰ ਹਿੰਦੂ ਆਵਾਜ਼ਾਂ ਨੂੰ ਦਬਾ ਕੇ ਹਿੰਦੂ ਪੱਖੀ ਆਵਾਜ਼ਾਂ ਨੂੰ ਉਭਾਰ ਕੇ ਤੇ ਮੁਲਕ ਦੇ ਵਿੱਚ ਹਿੰਦੂ ਰਾਸ਼ਟਰ ਬਣਾਉਣ ਦਾ ਰਾਹ ਜਿਹੜਾ ਹੈਗਾ ਉਹ ਪੱਧਰਾ ਕੀਤਾ ਜਾ ਰਿਹਾ। ਹਿੰਦੂ ਜਜ਼ਬਾਤਾਂ ਨਾਲ ਜੁੜੀ ਹਰ ਗੱਲ ਨੂੰ ਵੱਧ ਤੋਂ ਵੱਧ ਧੜੱਲੇ ਨਾਲ ਜ਼ੋਰਦਾਰ ਤਰੀਕੇ ਨਾਲ ਪੇਸ਼ ਕਰਕੇ ਤੇ ਗੈਰ ਹਿੰਦੂ, ਕਿਉਂਕਿ ਆਪਾਂ ਸਿੱਖ ਵਾਂ, ਇਸ ਕਰਕੇ ਆਪਾਂ ਸਿੱਖੀ ਨਾਲ ਸੰਬੰਧਿਤ ਸਿੱਖ ਜਜ਼ਬਾਤਾਂ ਦੀ ਗੱਲ ਕਰਾਂਗੇ, ਪਰ ਕੁਝ ਹੋਰ ਗੱਲਾਂ ਵੀ ਕਰਦੇ ਹਾਂ। ਅੱਜ ਇੱਕ ਹਿੰਦੂ ਦਹਿਸ਼ਤਗਰਦ ਵਿਕਾਸ ਦੁਬੇ, ਉਹਦੀ ਗ੍ਰਿਫਤਾਰੀ ਦੀ ਚਰਚਾ ਪੰਜਾਬ ਦੇ ਵਿੱਚ, ਇੱਥੇ ਸਾਰੇ ਭਾਰਤ ਵਿੱਚ, ਸਾਰੇ ਸੰਸਾਰ ਵਿੱਚ ਹੀ ਹੋ ਰਹੀ ਹੋਣੀ। ਜਿਹੜਾ ਵਿਕਾਸ ਦੁਬੇ ਆ ਇਹ ਬਹੁਤ ਵੱਡਾ ਅੱਤਵਾਦੀ ਆ, ਜਿਹਦੇ ਕੋਲੇ ਬਹੁਤ ਭਾਰੀ ਅਸਲਾ ਗਰੋਹ ਆ। ਉਹਨੂੰ ਕਿਸੇ ਕੇਸ ਵਿੱਚ ਪੁਲਿਸ ਗ੍ਰਿਫਤਾਰ ਕਰਨ ਜਾਂਦੀ ਆ ਤੇ ਉਹ ਇੱਕ DSP ਸਮੇਤ ਬਹੁਤ ਸਾਰੇ ਪੁਲਿਸ ਵਾਲਿਆਂ ਨੂੰ ਮੁਕਾਬਲੇ ਵਿੱਚ ਮਾਰ ਕੇ ਫਰਾਰ ਹੋ ਜਾਂਦਾ। ਤੇ ਅੱਜ ਉਹਨੇ ਆਪਣੀ ਮਨਮਰਜ਼ੀ ਦੇ ਨਾਲ ਕਿਸੇ ਮੰਦਿਰ ਦੇ ਵਿੱਚ ਜਾ ਕੇ ਗ੍ਰਿਫਤਾਰੀ ਉਹਦੀ ਹੋਈ ਹੈ। ਬੜੀ ਮੀਡੀਆ ਦੇ ਵਿੱਚ ਚਰਚਾ ਹੋ ਰਹੀ ਆ, ਲੋਕ ਕਲਪ ਰਹੇ ਨੇ। ਖਾਸ ਤੌਰ ਤੇ ਉਹ ਸਾਰੇ ਲੋਕ ਦੁਖੀ ਨੇ ਜਿਹੜੇ ਹਿੰਦੂ ਕੱਟੜਵਾਦ ਦੇ ਸਤਾਏ ਹੋਏ ਨੇ। ਪਿਛਲੇ ਦਿਨਾਂ ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਇੱਕ ਇਹੋ ਜਿਹਾ ਮਾਹੌਲ ਪੈਦਾ ਹੋ ਗਿਆ ਕਿ ਪਟਿਆਲੇ ਦੇ ਵਿੱਚ ਨਿਹੰਗ ਸਿੰਘਾਂ ਦੇ ਨਾਲ ਪੁਲਿਸ ਮੁਲਾਜ਼ਮਾਂ ਦੀ ਤਕਰਾਰ ਹੋਈ, ਜਿਹਦੇ 'ਚ ਇੱਕ ਪੁਲਿਸ ਮੁਲਾਜ਼ਮ ਦਾ ਹੱਥ ਜਿਹੜਾ ਸੀ ਉਹ ਵੱਢਿਆ ਗਿਆ। ਬੜੀ ਮਾੜੀ ਉਹ ਘਟਨਾ। ਉਸ ਘਟਨਾ ਦੇ ਵਿੱਚ ਆਪਾਂ ਨੂੰ ਇਹ ਗੱਲ ਕਹਿਣ ਲੱਗਿਆ ਕੋਈ ਝਿਜਕ ਨਹੀਂ ਕਿ ਇੱਕ ਬੰਦੇ ਦਾ ਹੱਥ ਵੱਢਿਆ ਗਿਆ ਮੁਲਾਜ਼ਮ ਦਾ। ਗਲਤੀ ਕਿਹਦੀ ਆ ਕਿਹਦੀ ਨਹੀਂ ਉਹ ਗੱਲਾਂ ਬਾਅਦ ਦੀਆਂ ਨੇ, ਕਾਨੂੰਨ ਕਿਵੇਂ ਕੰਮ ਕਰਦਾ ਉਹ ਤੇ ਆਪਾਂ ਚਰਚਾ ਕਰਦੇ। ਫੌਰੀ ਤੌਰ ਦੇ ਉੱਤੇ ਪੰਜਾਬ ਦੇ DGP ਨੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਵੀ ਜਿਵੇਂ ਸਾਰੇ ਦੇ ਸਾਰੇ ਸਿੱਖ ਜਿਹੜੇ ਨੇ ਉਹ ਦੋਸ਼ੀ ਨੇ। ਤੁਰੰਤ ਸੋਸ਼ਲ ਮੀਡੀਆ ਦੇ ਉੱਤੇ, ਟਵਿੱਟਰ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ, WhatsApp ਦੇ ਉੱਤੇ ਐਂਟੀ ਸਿੱਖ ਮਸਾਲਾ ਧੜਾ ਧੜ ਡਿੱਗਣਾ ਸ਼ੁਰੂ ਹੋ ਗਿਆ। ਔਰ ਇੰਨੀ ਬੇਦਰਦੀ ਨਾਲ ਸਿੱਖਇਜ਼ਮ ਨੂੰ ਨਿਸ਼ਾਨਾ ਬਣਾਇਆ ਗਿਆ ਵੀ ਜਿਵੇਂ ਹਰੇਕ ਸਿੱਖ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਭੈੜਾ ਤੇ ਪੁਲਿਸੀਆਂ ਦੇ ਹੱਥ ਵੱਢਦਾ ਫਿਰਦਾ। ਫਿਰ ਉਹਨਾਂ ਨੂੰ ਅੱਤਵਾਦੀ ਕਹਿ ਕੇ ਉਹਨਾਂ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜੇ ਉਹ ਗੁਰਦੁਆਰੇ ਵਿੱਚ ਸੀ ਤਾਂ ਗੁਰਦੁਆਰੇ ਦੇ ਵਿੱਚ ਜਾ ਕੇ ਹੱਲਾ ਬੋਲ ਦਿੱਤਾ ਗਿਆ। ਤੇ ਇੰਨੀ ਜ਼ਿਆਦਾ ਗੱਲ ਨੂੰ ਵੱਡਾ ਬਣਾਇਆ ਗਿਆ। I am ਹਰਜੀਤ ਸਿੰਘ, ਮੈਂ ਹਰਜੀਤ ਸਿੰਘ ਹਾਂ, ਇਹ ਲਿਖ ਕੇ ਬੈਚ ਮੋਢਿਆਂ ਤੇ ਲਾ ਕੇ ਇੱਕ ਦਿਨ DGP ਨੇ ਉਸ ਹਰਜੀਤ ਸਿੰਘ ਪੁਲਿਸ ਅਫਸਰ ਦਾ ਮਾਣ ਵਧਾਉਣਾ ਚਾਹਿਆ ਤੇ ਸਿੱਖਾਂ ਨੂੰ ਡਰਾਉਣਾ ਚਾਹਿਆ ਕਿ ਜੇ ਤੁਸੀਂ ਕਿਸੇ ਨੇ ਚੂੰ-ਚਾਂ ਕੀਤੀ ਤਾਂ ਅਸੀਂ ਜਿਹੜੇ ਪੁਲਿਸੀਏ ਤੁਹਾਡੇ ਖਿਲਾਫ ਨੇ, ਅਸੀਂ ਉਹਨਾਂ ਦੀ ਹਮਾਇਤ ਵਿੱਚ ਏਦਾਂ ਡਟ ਜਾਂਦੇ ਹੁੰਦੇ। ਇਵੇਂ ਹੀ ਹੋਰ ਕਈ ਇਹੋ ਜਿਹੇ ਕਦਮ ਚੱਕੇ, ਹੋਰ ਕਈ ਇਹੋ ਜਿਹੀਆਂ ਗੱਲਾਂ ਕੀਤੀਆਂ। ਅੱਜ ਜਦੋਂ ਵਿਕਾਸ ਦੁਬੇ ਵਾਲਾ ਕਾਂਡ ਇਹ ਹੋਇਆ, ਸਭ ਤੋਂ ਪਹਿਲਾਂ ਤਾਂ
ਇਹ ਗੱਲ ਬਾਰ-ਬਾਰ ਚੇਤੇ ਆਈ ਕਿ ਹਿੰਦੂ ਹੋਣ ਦੇ ਕਿੰਨੇ ਫਾਇਦੇ। ਪਹਿਲੀ ਗੱਲ ਤਾਂ ਇਹ ਕਿ ਕਿਸੇ ਨੇ ਵੀ ਵਿਕਾਸ ਦੁਬੇ ਨੂੰ ਅੱਤਵਾਦੀ ਨਹੀਂ ਕਿਹਾ, ਅੱਤਵਾਦੀ ਨਹੀਂ ਕਿਹਾ ਕਿਸੇ ਨੇ, ਕਿਉਂਕਿ ਅਗਲਾ ਬਾਹਮਣ ਆ, ਕਿਸੇ ਨੇ ਉਹਨੂੰ ਅੱਤਵਾਦੀ ਨਹੀਂ ਕਿਹਾ। ਦੂਜੀ ਗੱਲ, ਹਿੰਦੂ ਹੋਣ ਦੇ ਲਾਭ ਤੋਂ ਦੱਸ ਰਿਹਾ ਮੈਂ। ਦੂਜਾ ਇਹ ਕਿ ਉਹਦੇ ਟੱਬਰ ਦੇ ਜੀਆਂ ਨੂੰ ਉਵੇਂ ਧੂਇਆ ਨਹੀਂ ਗਿਆ, ਉਵੇਂ ਘੜੀਸਿਆ ਨਹੀਂ ਗਿਆ ਜਿਵੇਂ ਪਟਿਆਲੇ ਦੇ ਵਿੱਚ ਨਿਹੰਗ ਸਿੰਘਾਂ ਦੇ ਪਰਿਵਾਰ ਨਾਲ ਹੋਈ, ਤੇ ਨਾ ਹੀ ਉਹਦੇ ਧਰਮ ਨੂੰ ਟਾਰਗੇਟ ਕੀਤਾ ਗਿਆ ਜਿਵੇਂ ਪੂਰੇ ਸਿੱਖ ਧਰਮ ਨੂੰ ਟਾਰਗੇਟ ਕੀਤਾ ਗਿਆ, ਨਾ ਹੀ ਇਹ ਕਿਹਾ ਗਿਆ ਕਿ ਜਿਹੜੇ ਧਰਮ ਅਸਥਾਨ ਵਿੱਚ ਉਹ ਦੜਿਆ ਬੈਠਾ ਹੈ, ਜਿਸ ਮੰਦਿਰ ਚੋਂ, ਮਹਾਕਾਲ ਦੇ ਮੰਦਿਰ ਵਿੱਚੋਂ ਉਹਦੀ ਗ੍ਰਿਫਤਾਰੀ ਹੋਈ ਆ, ਉਹਨੂੰ ਢਹਿ ਢੇਰੀ ਕਰ ਦੇਣਾ ਚਾਹੀਦਾ। ਜਿੰਨੀ ਬੇਹਯਾਈ ਦੇ ਨਾਲ ਸਿੱਖੀ ਨੂੰ, ਸਿੱਖਾਂ ਨੂੰ ਪਟਿਆਲੇ ਵਾਲੇ ਕਾਂਡ ਤੋਂ ਬਾਅਦ ਟਾਰਗੇਟ ਕੀਤਾ ਗਿਆ ਸੀ, ਅੱਜ ਉਨੀ ਹੀ ਬੇਹਯਾਈ ਦੇ ਨਾਲ ਭਾਰਤੀ ਮੀਡੀਆ ਨੇ, ਭਾਰਤੀ ਬਿਊਰੋਕ੍ਰੇਸੀ ਨੇ, ਅਫਸਰਸ਼ਾਹੀ ਨੇ, ਲੀਡਰਸ਼ਿਪ ਨੇ, ਪੂਰੇ ਇੰਡੀਅਨ ਮੇਨ ਸਟ੍ਰੀਮ ਮੀਡੀਆ ਨੇ ਉਸ ਵਿਕਾਸ ਦੁਬੇ ਨਾਮੀ ਸ਼ਖਸ ਦੀ ਪੈਰਵਾਈ ਕੀਤੀ ਆ, ਤੇ ਸ਼ਰੇਆਮ ਸਾਰੀ ਦੁਨੀਆ ਉਹਨਾਂ ਨੂੰ ਨਿੰਦ ਭੰਡ ਰਹੀ ਆ, ਉਹਨਾਂ ਦੇ ਰਵੱਈਏ ਨੂੰ, ਉਹਨਾਂ ਦੇ ਐਟੀਟਿਊਡ ਨੂੰ, ਪਰ ਕੋਈ ਪਰਵਾਹ ਨਹੀਂ। वो कहते जी हिंदुस्तान में रहना है तो जय सिया राम ही कहना है। साडे सामने एक तस्वीर, एक पिक्चर, एक फोटो घूम रही है जिहदे विच जो अज मुल्क दे विच सब तो वड्डी तोप बने हुए ने श्री अमित शाह जी, उन्होंने बहुत सारे पुलिस अफसर किसी करप्शन के किसी मसले दे विच उन्होंने गिरफ्तार किया होया ते उन्होंने अदालत में पेश कराउण जा रहे हैं। तकरीबन उदा दी भी विकास दुबे की फोटो जी अज मीडिया च उहदी गिरफ्तारी तो बाद उभर रही। मल्लो मल्ली मन में ख्याल आता कि 10-20 साल बाद हो सकता है ये विकास दुबे इस मुल्क में ओहो जिही किसी पोस्ट उत्ते होवे जिहो जिही पोस्ट उत्ते अज श्री अमित शाह जी ने, क्योंकि अगला ब्राह्मण, अगला हिंदू, वो किहड़ा कोई निहंगा जां सिंह आ सिख आ। पिछले दिनों के विच ये गल बार बार चर्चा च आई है कि जे वो सिख हुंदा, जे वो मुसलमान हुंदा तां हुण नूं उहनूं अतवादी कह के ਉਹਦੇ रिश्तेदारां दी भूकड़ी सो रही होनी सी ते ਉਹਦੇ एनकाउंटर बना बना के पता नहीं किन्ने क परिवारक मैंबरां नूं मार दिता गया होना। पर ब्राह्मण होण दे फायदे भी उस शख्स नूं पूरे मान ताण दे नाल अज मीडिया के सामने हीरो बना के घुमाया जा रहा है, ते जिहड़ी उहदी टौर आ, जिहड़ी उहदी शान आ, जानी कि वो साफ देखी जा सकती है कि किवें उहनूं बल्ले बल्ले उहदी करवाई जा रही है। इवें ही साधवी प्रज्ञा जिहड़ी सी ਉਹ ਤੇ ਉਹਦਾ ਹੋਰ ਕਾਤਲ ਟੋਲਾ ਜਿਹੜਾ ਸੀ ਅਸੀਮਾਨੰਦ ਵਗੈਰਾ, ਉਹਨਾਂ ਦੀ ਕਹਾਣੀ ਸਾਡੇ ਸਾਹਮਣੇ ਹੈ। अगली मैंबर पार्लीमेंट बनी बैठी। ये बीजेपी, हिंदू कट्टड़वादी, ये सारे रल मिल के उन्हां सारे लोगों का साथ सहयोग किवें सिस्टम किवें चलदा उन्हां दे हक च इहनूं समझण दी लोड़। दूजे पासे ਜਿਹੜੇ लोग पंथ की चढ़ती कला लोचते हैं, सिक्खी की चढ़ती कला लोचते हैं, उन्हां दे प्रति साडे श्रोमणी अकाली दलों का की हाल। मैं बादल दल नहीं कहा है, ख्याल रखा जाए, मैं श्रोमणी अकाली दल कहा। बहुत सारे अकाली दल ने ते अकाली दलों के इन्हां लीडरां दा जिहड़े कहंदे आ कांग्रेस नूं छड्डो, जिहड़े कांग्रेसी लीडर आ, भाजपा लीडर वा सिखां दे विचों, उन्हां दी गल बाਅद करदे आ। जिहड़े अकाली कहंदे आ कि असीं श्रोमणी कमेटी भी, असीं पंथ, असीं ऐ ते वो पंथ रतन भी है इन्हां दे कई। इन्हां दी जे गल करिए असीमानंद होना नाल
ਸਾਧਵੀ ਪ੍ਰਗਿਆ ਹੋਣਾ ਨਾਲ ਜਾਂ ਹੋਰ ਇਹੋ ਜਿਹੇ ਲੋਕਾਂ ਦੇ ਨਾਲ ਤੁਸੀਂ ਅਕਸਰ ਹੀ ਬੀਜੇਪੀ ਦੇ ਜਾਂ ਹੋਰ ਹਿੰਦੂ ਲੀਡਰਾਂ ਦੇ ਫੋਟੋ ਜਾਂ ਉਹਨਾਂ ਦੇ ਨਾਲ ਉਹਨਾਂ ਦੀਆਂ ਸੰਬੰਧਾਂ ਦੀਆਂ ਕਹਾਣੀਆਂ, ਸੰਪਰਕਾਂ ਦੀਆਂ ਕਹਾਣੀਆਂ ਅਕਸਰ ਮੀਡੀਆ ਦੇ ਵਿੱਚ ਤੁਸੀਂ ਪੜ੍ਹਦੇ ਸੁਣਦੇ ਆ, ਸਾਰੇ ਆਪਾਂ ਦੇਖਦੇ। ਪਰ ਕਮਾਲ ਦੀ ਗੱਲ ਇਹ ਹੈ ਕਿ ਬੀਜੇਪੀ ਵਾਲੇ ਹਿੰਦੂ ਧਰਮ ਦੀ ਉਹ ਜਿਹੜੇ ਉਹਨਾਂ ਦੇ ਯੋਧੇ ਨੇ, ਨਾਇਕ ਨੇ, ਹੀਰੋ ਨੇ ਹਿੰਦੂਆਂ ਦੇ, ਜਿਹੜੇ ਉਹਨਾਂ ਲਈ ਲੜਦੇ ਮਰਦੇ ਆ, ਉਹਨਾਂ ਦੀ ਪੂਰੀ ਕਦਰ ਕਰਦੇ ਆ। ਪਰ ਸਾਡੇ ਅਕਾਲੀ ਲੀਡਰਾਂ ਦੀ ਪਤਾ ਨਹੀਂ ਕੀ ਮਿੱਟੀ ਬੁੱਧੀ ਤੇ ਪਰਦਾ ਪਿਆ ਹੋਇਆ ਵੀ ਇਹਨਾਂ ਨੂੰ ਇਹ ਗੱਲ ਕਦੇ ਨਹੀਂ ਸੁਝੀ ਕਿ ਜਿਹੜੇ ਸਾਡੀ ਕੌਮ ਦੇ ਹੀਰੇ ਨੇ, ਜਿਹੜੇ ਸਾਡੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਅਸੀਂ ਵੀ ਉਹਨਾਂ ਨਾਲ ਤਾਲਮੇਲ ਬਣਾ ਕੇ ਰੱਖੀਏ। ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਉਹਨਾਂ ਸਾਰਿਆਂ ਦੇ ਨਾਲ ਬੀਜੇਪੀ ਦੇ ਲੀਡਰਾਂ ਦੀ, ਆਰਐਸਐਸ ਦੇ ਲੀਡਰਾਂ ਦੀ, ਹੋਰ ਹਿੰਦੂ ਲੀਡਰਾਂ ਦੀ ਜੋ ਪਿਆਰ ਸਤਿਕਾਰ ਭਰੀ ਉਹਨਾਂ ਦੇ ਨਾਲ ਗੱਲਬਾਤ ਹੈ, ਉਹ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ, ਸਾਰਿਆਂ ਨੂੰ ਪਤਾ। ਭਾਜਪਾ ਸ਼ਰੇਆਮ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੀ ਧਿਰ ਵਾ ਤੇ ਉਹਨਾਂ ਸਾਰਿਆਂ ਦਾ ਪਿਆਰ ਕਰਦੀ ਹੈ ਜਿਹੜੇ ਹਿੰਦੂ ਰਾਸ਼ਟਰ ਦਾ ਝੰਡਾ ਚੱਕ ਕੇ ਤੁਰਦੇ। ਉਹਨਾਂ ਨੂੰ ਕੋਈ ਚੰਗਾ ਕਵੇ, ਕੋਈ ਮਾੜਾ ਕਵੇ, ਪਰ ਉਹ ਬੇਖੌਫ ਹੋ ਕੇ ਆਪਦੇ ਏਜੰਡੇ ਦੇ ਉੱਤੇ ਚੱਲ ਰਹੇ। ਹੁਣ ਸਾਡੇ ਅਕਾਲੀ ਭਰਾ, ਇਹਨਾਂ ਦੀ ਮਾਂ ਮਰ ਜਾਂਦੀ ਆ ਜੇਕਰ ਇਹਨਾਂ ਨੂੰ ਕੋਈ ਕਹਿ ਦੇਵੇ ਕਿ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਹਮਾਇਤ ਵਿੱਚ ਹੀ ਕੋਈ ਸਟੇਟਮੈਂਟ ਦੇ ਦਿਓ, ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ ਉਹਨਾਂ ਦੇ ਹੱਕ 'ਚ ਬੋਲ ਲਓ, ਨਹੀਂ ਬੋਲਣਗੇ। ਇਹ ਉਹ ਗੱਲ ਹੈ ਜਿਹਦੇ ਉੱਤੇ ਸਾਨੂੰ ਧਿਆਨ ਦੇਣ ਦੀ ਲੋੜ ਆ, ਕੰਸਨਟਰੇਟ ਕਰਨ ਦੀ ਲੋੜ ਆ ਕਿ ਸਾਡੀ ਲੀਡਰਸ਼ਿਪ ਆ ਜਿਹੜੀ ਸਿੱਖ ਲੀਡਰਸ਼ਿਪ ਆ, ਉਹਨੂੰ ਤਾਂ ਉੱਭਰਨ ਤੋਂ ਰੋਕਿਆ ਜਾ ਰਿਹਾ ਤੇ ਜਿਹੜੀ ਲੀਡਰਸ਼ਿਪ ਅਕਾਲੀ ਦਲ ਵਾਲੀ ਆ, ਇਹਨੂੰ ਇਸ ਲਾਇਕ ਬਣਾ ਦਿੱਤਾ ਕਿ ਤੁਸੀਂ ਕਦੇ ਸਿੱਖ ਮਸਲਿਆਂ ਵਿੱਚ ਉਹਨਾਂ ਗੱਲਾਂ ਦੇ ਹੱਕ 'ਚ ਨਹੀਂ ਬੋਲਣਾ। ਨਾ ਤਾਂ ਇਹ ਕਦੇ ਉਹ ਮੁੱਦਿਆਂ ਦੇ ਹੱਕ 'ਚ ਬੋਲਦੇ ਆ ਜਿਹੜੇ ਪੰਥਕ ਮੁੱਦੇ, ਨਾ ਇਹ ਪੰਥਕ ਸੋਚ ਵਾਲਿਆਂ ਦੇ ਹੱਕ 'ਚ ਬੋਲਦੇ। ਇਹ ਬਹੁਤ ਵੱਡੀ ਗੱਲ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦੇ ਅਸਰ ਜਿਹੜੇ ਆ ਸਾਡੇ ਭਾਈਚਾਰੇ 'ਚ, ਮਾਈਂਡ ਸੈੱਟ ਤੇ ਬਹੁਤ ਜ਼ਿਆਦਾ, ਜਦੋਂ ਕਿਸੇ ਬੰਦੇ ਦੇ ਹੱਕ 'ਚ ਕੋਈ ਬੋਲੇ ਹੀ ਨਾ, ਵੱਡੀ ਕੋਈ ਸ਼ਖਸੀਅਤ, ਵੱਡੀ ਕੋਈ ਚਰਚਿਤ ਹਸਤੀ ਬੋਲੇ ਨਾ, ਉਹ ਬੰਦੇ ਦਾ ਦਿਲ ਟੁੱਟਦਾ, ਉਸ ਥਾਟ ਦੀ ਮੌਤ ਹੋ ਜਾਂਦੀ ਹੈ, ਲੋਕ ਉਹਦੇ ਹਮਾਇਤ ਵਿੱਚ ਆਉਣੋਂ ਬੰਦ ਹੋ ਜਾਂਦੇ। ਪਿੱਛੇ ਜੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜਥੇਦਾਰ ਸੀ ਤਖਤ ਸ੍ਰੀ ਦਮਦਮਾ ਸਾਹਿਬ ਦੇ, ਉਹਨਾਂ ਨੇ ਕੋਈ ਖਾਲਿਸਤਾਨ ਦੇ ਹੱਕ ਵਿੱਚ ਕੋਈ ਸ਼ਬਦ ਬੋਲੇ, ਅਕਾਲੀ ਲੀਡਰਾਂ ਦੇ ਵਿੱਚੋਂ ਆਵਾਜ਼ ਆਈ, ਸਵਾਰੀ ਆਪਦੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਕਹਿੰਦੇ ਇਹੋ ਜਿਹੀਆਂ ਗੱਲਾਂ ਨਾ ਕਰੋ। ਇੱਕ ਅਕਾਲੀ ਸਫਾਂ ਦੇ ਵਿੱਚ ਵਿਚਰਦੇ ਪੰਥਕ ਸੋਚ ਵਾਲੇ ਆਗੂ ਨੂੰ ਅਸੀਂ ਗੱਲ ਕਰਦੇ ਸੀ ਤੇ ਉਹ ਕਹਿੰਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਗੇ ਸਧਾਰਨ ਜੇ ਸਿੱਖ ਸ਼ਬਦਾਵਲੀ ਵਾਲੇ ਸ਼ਬਦਾਂ ਤੋਂ ਵੀ ਇਤਰਾਜ਼ ਹੋਣ ਲੱਗ ਪਿਆ ਕਈਆਂ ਨੂੰ, ਕਿਉਂਕਿ ਜ਼ਿਆਦਾ ਘੋਨੇ ਮੋਨੇ ਨੇ, ਜ਼ਿਆਦਾ ਪੁੱਠੇ ਦਿਮਾਗ ਵਾਲੇ ਨੇ, ਬਹੁਤ ਜ਼ਿਆਦਾ ਇਹੋ ਜਿਹੇ ਨੇ ਜਿਹੜੇ ਕਾਂਗਰਸੀ ਬੈਕਗਰਾਊਂਡ ਵਾਲੇ ਨੇ, ਤੇ ਅਸੀਂ ਤਾਂ ਵਕਤ ਟਪਾਉਂਦੇ ਫਿਰਦੇ ਹਾਂ ਤੇ ਦਿਨੋਂ ਦਿਨ ਅਕਾਲੀ ਦਲ ਦੇ ਅੰਦਰੋਂ ਪੰਥ ਪ੍ਰਸਤ ਲੋਕਾਂ ਦਾ ਰਹਿਣ ਦਾ ਜਿਹੜਾ ਵੇਲਾ ਉਹ ਖਤਮ ਹੁੰਦਾ ਜਾਂਦਾ। ਇੱਥੇ ਅੰਦਰ ਕੋਈ ਇਹੋ ਜਿਹੀ ਗੱਲ ਨਹੀਂ, ਔਰ ਇਕੱਲੇ ਇੱਕ ਅਕਾਲੀ ਦਲ ਦੀ ਗੱਲ ਨਹੀਂ, ਸਾਰਿਆਂ ਦਾ ਇਹ ਹਾਲ। ਗਿਆਨੀ ਹਰਪ੍ਰੀਤ ਸਿੰਘ ਇਹਨਾਂ ਦਿਨਾਂ ਦੇ ਵਿੱਚ ਬਹੁਤ ਚੰਗੇ ਬਿਆਨ ਦੇ ਰਹੇ ਨੇ। ਉਹਨਾਂ ਨੇ UAPA ਜਾਂ ਹੋਰ ਜਿਹੜੀ 2020 ਦੇ ਬਹਾਨੇ ਸਿੱਖਾਂ ਦਾ ਘਾਣ ਹੋ ਰਿਹਾ, ਖਾਸ ਤੌਰ ਤੇ ਨੌਜਵਾਨ ਸਿੱਖ ਜਿਹੜੇ ਉੱਭਰਦੇ ਨੇ, ਜਿਹੜੇ ਪੰਥ ਦੇ
ਕੰਮ ਆਉਣ ਦਾ ਜਜ਼ਬਾ ਰੱਖਦੇ ਆ, ਜਿਨ੍ਹਾਂ ਨੇ ਸਿੱਖੀ ਦੀ ਸ਼ਾਨ ਵਧਾਉਣ ਦੇ ਲਈ ਥਾਂ ਥਾਂ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਜਾ ਕੇ ਜ਼ਿੰਮੇਵਾਰੀਆਂ ਨਿਭਾਈਆਂ ਨੇ। ਜੇ ਕਸ਼ਮੀਰ ਦੇ ਲੋਕਾਂ ਨੂੰ ਲੋੜ ਪਈ, ਜਾਂ ਦਿੱਲੀ ਵਿੱਚ ਸ਼ਾਹੀਨ ਬਾਗ ਦਾ ਧਰਨਾ ਸੀ, ਜਾਂ ਜਿੱਥੇ ਵੀ ਕਿਤੇ ਮਾਈਨੋਰਟੀਜ਼ ਨੂੰ ਹਿੰਦੂ ਕੱਟੜਵਾਦ ਤੋਂ ਹਮਲਾ ਹੋਇਆ, ਜਿੱਥੇ ਸਭ ਥਾਂ ਤੇ ਜਾ ਕੇ ਉਹਨਾਂ ਨੇ ਆਪਦਾ ਫਰਜ਼ ਨਿਭਾਇਆ। ਹੁਣ CID ਵਾਲਿਆਂ ਨੇ, ਪੁਲਿਸ ਵਾਲਿਆਂ ਨੇ ਉਹਨਾਂ ਦੀਆਂ ਲਿਸਟਾਂ ਬਣਾਈਆਂ ਹੋਈਆਂ ਨੇ ਤੇ ਇਹਨਾਂ ਨੂੰ ਕਹਿੰਦੇ ਆ ਵੀ ਇਹ ਤਾਂ ਦਹਿਸ਼ਤਗਰਦ ਨੇ। 2020 ਦੇ ਬਹਾਨੇ ਪੰਜਾਬ ਦੇ ਥਾਣਿਆਂ ਦੇ ਵਿੱਚ ਭੋਲੇ ਭਾਲੇ ਮੁੰਡਿਆਂ ਨੂੰ ਸੱਦ ਕੇ ਉਹਨਾਂ 'ਚ ਦੋ ਤਿੰਨ ਗੱਲਾਂ ਨੇ। ਇੱਕ ਤਾਂ ਇਹ ਹੈਗਾ ਕਿ 2020 ਦੀ ਜਿਹੜੀ ਰਜਿਸਟ੍ਰੇਸ਼ਨ ਪੰਜਾਬ ਵਿੱਚ ਹੋਣੀ ਸੀ, ਭਾਰਤ ਵਿੱਚ ਹੋ ਸਕਦੀ ਸੀ ਜਿਹੜੀ, ਉਹ ਇਹਨਾਂ ਨੇ ਵੈਬਸਾਈਟਾਂ ਜਿਹੜੀਆਂ ਨੇ ਉਹ ਬੈਨ ਬੂਨ ਕਰਤੀਆਂ। ਹੋਰ ਕਈ ਇਹਨਾਂ ਨੇ ਪੁੱਠੇ ਸਿੱਧੇ ਚੱਜ ਕੀਤੇ। ਇੱਕ ਇਹਨਾਂ ਨੇ ਟੈਰਰ ਫੈਲਾਤਾ। ਹੁਣ 2020 ਦੇ ਕੰਮ ਦੇ ਵਿੱਚ ਆਪਦੇ ਵੱਲੋਂ ਜੋ ਕਰ ਸਕਦੇ ਸੀ ਕਰਨ ਤੋਂ ਬਾਅਦ ਹੁਣ ਅਗਲਾ ਕੰਮ ਫੜਿਆ ਹੋਇਆ ਥਾਣਿਆਂ ਨੇ, ਚੌਂਕੀਆਂ ਵਾਲਿਆਂ ਨੇ। ਨੌਜਵਾਨਾਂ ਨੂੰ ਸੁਨੇਹਾ ਦੇ ਕੇ ਥਾਣੇ ਸੱਦਦੇ ਆ ਤੇ ਡਰਦੇ ਹੋਏ ਮਾਪੇ ਜਿਹੜੇ ਨੇ ਕੋਈ ਸਿਫਾਰਿਸ਼ ਲੱਭਦੇ ਆ, ਕੋਈ ਰਿਸ਼ਵਤ ਦਿੰਦੇ ਆ, ਤਾਂ ਨੋਟ ਕਮਾਉਣ ਦਾ ਇੱਕ ਸਾਧਨ ਜਿਹੜਾ ਹੈ, ਟੈਰਰ ਫੈਲਾਉਣ ਦਾ ਸਾਧਨ, ਉੱਪਰ ਦੀ ਲੋਕ ਥੈਂਕਫੁਲ ਹੋ ਰਹੇ ਆ, ਧੰਨਵਾਦੀ ਹੋ ਰਹੇ ਆ ਕਿ ਸ਼ੁਕਰ ਆ ਤੁਸੀਂ ਸਾਡੇ ਮੁੰਡੇ ਦਾ ਖੜਾ ਛੱਡ। ਹੁਣ ਜਿਵੇਂ ਖਾੜਕੂਬਾਦ ਮੌਕੇ ਕਿਸੇ ਮੁੰਡੇ ਨੂੰ ਚੱਕ ਲੈਂਦੇ ਸੀ ਤੇ ਉਹਦੇ ਮਾਪੇ ਜਿਹੜੇ ਸੀਗੇ ਉਹਦੀ ਜਾਨ ਬਚਾਉਣ ਲਈ ਜਿਵੇਂ ਗੁੰਡੇ ਬਦਮਾਸ਼ ਫਰੌਤੀ ਲੈ ਕੇ ਬੰਦਾ ਛੱਡਦੇ ਆ ਨਾ, ਉਵੇਂ ਪੁਲਿਸ ਵਾਲੇ ਕਰਦੇ ਰਹੇ। ਤੇ ਉਵੇਂ ਹੀ ਉਹਨੂੰ ਕਹਿਣਾ ਕਿ ਲੱਖ 2 ਲੱਖ ਹੋਰ ਲੈ ਲਾ, 50,000 ਹੋਰ ਲੈ ਲਾ, ਤੂੰ ਕੋਈ ਜਾਲੂ ਜਾਂ ਕੇਸ ਬਣਾ ਦੇ, ਇਹਨੂੰ ਜੇਲ੍ਹ ਭੇਜ ਦੇ, ਅੱਜ ਜੇ ਤੈਂ ਛੱਡਦਾ ਕੱਲ ਨੂੰ ਕੋਈ ਹੋਰ ਚੱਕ ਕੇ ਲੈ ਜੂ। ਉਹੀ ਚੱਜ ਹੁਣ ਹੋ ਰਿਹਾ। ਜਿਹੜੇ ਮਾਪੇ ਮਗਰ ਫਿਰਦੇ ਆਪਦੇ ਧੀਆਂ ਪੁੱਤਾਂ ਦੇ, ਉਹ ਪਹਿਲਾਂ ਤਾਂ ਕਹਿੰਦੇ ਨੇ ਕਿ 2020 ਦੇ ਚੱਕਰ 'ਚ ਸਾਡਾ ਕਾਹਨੂੰ ਆ ਜੀ, ਨਾਲੇ ਤਾਂ ਜੀ ਹੁਣ ਵੈਬਸਾਈਟਾਂ ਹੀ ਹੈ ਨਹੀਂ ਉਹਨਾਂ ਦੀਆਂ, ਉੱਤੇ ਕਿੱਥੇ ਰਜਿਸਟ੍ਰੇਸ਼ਨ ਕਰਾਉਣੀ ਆ, ਤੁਸੀਂ ਜੀ ਛੱਡੋ ਇਹਨੂੰ, ਸੇਵਾ ਪਾਣੀ ਦੱਸੋ। ਤੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸੇਵਾ ਪਾਣੀ ਦੇਣ ਜੋਗੇ ਹੈਗੇ ਆ, ਫਿਰ ਉਹ ਬਾਰ-ਬਾਰ ਜਿਵੇਂ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਸਮਝ ਲੈਂਦੇ ਆ ਵੀ ਬਾਰ-ਬਾਰ ਇੱਥੋਂ ਆਂਡਾ ਸੋਨੇ ਦਾ ਰੋਜ਼ ਲਿਆ ਕਰਾਂ। ਤੇ ਅਖੀਰ ਕਈ ਮਾਪੇ ਇਹੋ ਜਿਹੇ ਨੇ ਜਿਹੜੇ ਕਹਿੰਦੇ ਆ ਜੀ ਇਕੱਠੀ ਰਕਮ ਦੱਸੋ, ਕੋਈ ਬੇਕਾਰ ਜਿਹਾ ਕੇਸ ਪਾ ਦਿਓ, ਪਸਤਾਲ ਪਾ ਦਿਓ, ਇੱਥੇ ਅੰਦਰ ਬੈਠਾ ਰਹੂਗਾ, ਇੱਥੇ ਬਾਹਰ ਕਰ ਲੂ ਕਿਸੇ ਹੋਰ ਝਮੇਲੇ 'ਚ ਨਾ ਫਸ। ਦੇਖੋ ਕਿਹੋ ਜਿਹੇ ਦਿਨ ਆ ਗਏ ਸਾਡੇ ਪੰਜਾਬ ਦੇ। ਮਾਪੇ ਖੁਦ ਪੈਸਾ ਖਰਚ ਕੇ ਆਪਦੇ ਬੱਚਿਆਂ ਉੱਤੇ ਮੁਕੱਦਮੇ ਦਰਜ ਕਰਵਾ ਕੇ ਉਹਨਾਂ ਨੂੰ ਜੇਲ੍ਹ ਭਜਵਾ ਲੈਣਾ ਚਾਹੁੰਦੇ। ਬਾਹਰ ਸਿਕਿਉਰਿਟੀ ਨਹੀਂ ਹੈ, ਸੇਫਟੀ ਨਹੀਂ ਹੈ। ਜਿਹੜੇ ਸੁਖਪਾਲ ਸਿੰਘ ਖਹਿਰਾ ਤੇ ਧਰਮਵੀਰ ਸਿੰਘ ਗਾਂਧੀ, ਉਹ ਉਹਨਾਂ ਸਾਰੇ ਪਰਿਵਾਰਾਂ ਕੋਲ ਗਏ ਨੇ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਤੇ ਮਾਨ ਦਲ ਨੇ ਤੇ ਹੋਰ ਕਈ ਲੀਡਰਾਂ ਨੇ, ਕਈ ਵਕੀਲਾਂ ਦੀ ਪੰਥਕ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਗੱਲ ਕੀਤੀ ਹੈ ਵੀ ਤੁਸੀਂ ਕੋਈ ਜੇ ਕਿਸੇ ਨੂੰ ਨਜਾਇਜ਼ ਤੰਗ ਪਰੇਸ਼ਾਨ ਕਰਦੇ ਆ ਭਾਈ ਸਾਨੂੰ ਦੱਸੋ, ਅਸੀਂ ਤੁਹਾਡੀ ਬਾਂਹ ਫੜਾ। ਦਲ ਖਾਲਸਾ ਦੇ ਲੀਡਰ ਵੀ ਕਈ ਪਰਿਵਾਰਾਂ ਕੋਲੇ ਗਏ ਨੇ, ਕਈ ਘਰਾਂ 'ਚ ਗਏ ਨੇ ਜਿਹੜੇ ਇਸ ਵੇਲੇ ਸਤਾਏ ਹੋਏ ਲੋਕ ਨੇ। ਔਰ ਇਹ ਜਿਹੜਾ ਆਲ ਓਵਰ ਸਿੱਖ ਯੂਥ ਵਿੱਚ ਟੈਰਰ ਫੈਲਾਉਣ ਦੀ ਗੱਲ ਆ, ਹੁਣ 2020 ਵਾਲੇ ਕੀ ਮਾੜਾ ਕਰਦੇ? ਉਹ ਜੇਕਰ ਉਹ ਇੱਕ ਲੋਕਾਂ ਦੀ ਰਾਏ ਜਾਣਨੀ ਚਾਹੁੰਦੇ ਆ, ਨਾਲੇ ਤਾਂ ਤੁਸੀਂ ਇੱਥੇ ਕਹਿੰਦੇ ਹੋ ਕਿ ਖਾਲਿਸਤਾਨ ਦੀ ਗੱਲ ਕਰਨੀ ਸ਼ਾਂਤਮਈ ਤਰੀਕੇ ਨਾਲ ਜਾਇਜ਼ ਆ, ਤੇ ਨਾਲੇ ਉਹਨਾਂ ਨੂੰ ਤੁਸੀਂ ਬੈਨ ਕਰਤਾ ਤੇ ਉਹਨਾਂ ਦੀਆਂ ਚਲੋ ਮੰਨ ਲਿਆ ਤੁਸੀਂ ਵੈਬਸਾਈਟਾਂ ਬੰਦ ਕਰਤੀਆਂ, ਹੁਣ ਉਹਨਾਂ ਦੇ ਬਹਾਨੇ ਲੋਕਾਂ ਦਾ ਲਹੂ ਕਾਹਤੋਂ ਪੀਣ ਲੱਗੇ ਹੁੰਦੇ। ਪਰ ਇਹਨਾਂ ਦਿਨਾਂ ਦੇ ਵਿੱਚ ਪਿਛਲੇ 15 ਦਿਨ ਤੋਂ ਬੜੀ ਵੱਡੀ ਗਿਣਤੀ ਦੇ ਵਿੱਚ ਸਿੱਖ ਨੌਜਵਾਨਾਂ ਦੀ ਫੜੋਫੜੀ ਹੋ ਰਹੀ ਹੈ। ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਹੁਣ ਕਈਆਂ ਨੂੰ ਲੱਗਦਾ ਹੋਣਾ ਕਿ ਜੇ 2020 ਦਾ ਪੰਗਾ ਪਿਆ ਤਾਂ ਇਹ ਗੱਲ ਹੋਈ, ਅਸਲ ਵਿੱਚ 2020 ਦਾ ਤਾਂ ਬਹਾਨਾ ਹੈ। ਹਰ ਸਾਲ 6 ਜੂਨ ਦੇ ਬਹਾਨੇ, ਕਦੇ ਕੋਈ ਡਰਾਨਾ ਦੇ ਬਹਾਨੇ,
ਕਦੇ ਕਿਸੇ ਹੋਰ ਚੱਕਰ ਦੇ ਬਹਾਨੇ ਪੰਜਾਬ ਦੀ ਸਿੱਖ ਜਵਾਨੀ ਨੂੰ ਟੰਗੀ ਰੱਖਦੇ, ਕਿਸੇ ਨਾ ਕਿਸੇ ਚੱਕਰ ਦੇ ਵਿੱਚ ਫਸਾ ਕੇ। ਮੇਰੇ ਆਲੇ ਦੁਆਲੇ ਵਿੱਚ ਬਹੁਤ ਸਾਰੇ ਇਹੋ ਜਿਹੇ ਭੈਣ ਭਰਾ ਨੇ ਜਿਨ੍ਹਾਂ ਨੂੰ ਮਾਲ ਮੰਡੀ ਜਾਂ ਕਿਸੇ ਹੋਰ ਇੰਟਰੋਗੇਸ਼ਨ ਸੈਂਟਰ ਵਿੱਚ ਹਾਜ਼ਰੀ ਭਰਨ ਲਈ ਮਜਬੂਰ ਕੀਤਾ ਜਾਂਦਾ। ਨਿਸ਼ਾਨਾ ਅਸਲ ਵਿੱਚ ਇਹ ਹੈਗਾ ਕਿ ਹਰੇਕ ਸਿੱਖ ਜਿਹੜਾ ਹਿੰਦੂ ਰਾਸ਼ਟਰਵਾਦ ਦੇ ਝੰਡੇ ਦੇ ਚੱਕਣ ਵਾਲਿਆਂ ਦੇ ਰਾਹ ਵਿੱਚ ਅੜ ਸਕਦਾ ਹੈ, ਉਹਨੂੰ ਹੁਣੇ ਦੱਬ ਲਓ, ਉਹਨੂੰ ਡਰਾ ਦਿਓ ਹੁਣੇ। ਤੇ ਇਹ ਜਿਹੜੀਆਂ ਲਿਸਟਾਂ ਬਣਾਉਂਦੇ ਆ ਪੰਜਾਬ ਦੇ ਪਿੰਡਾਂ 'ਚ CID ਵਾਲੇ ਜਾਂ ਹੋਰ, ਇਹ ਸਾਰੇ ਸਿੱਖਾਂ ਦੇ ਮੁੰਡੇ ਕੁੜੀਆਂ ਨੇ, ਇਹੋ ਜਿਹੀ ਕੋਈ ਗੱਲ ਨਹੀਂ। ਤੇ ਜਿਹੜੇ ਸਾਡੇ ਤੇ ਪਰਚੇ ਪੁਰਚੇ ਦਰਜ ਕਰਦੇ ਆ, ਇਹ ਵੀ ਸਿੱਖਾਂ ਦੇ ਮੁੰਡੇ ਕੁੜੀਆਂ ਨੇ। ਇਹਨਾਂ ਦੇ ਧੀਆਂ ਪੁੱਤ ਬਾਹਰਲੇ ਮੁਲਕਾਂ 'ਚ ਜਾਂਦੇ ਆ, ਉੱਥੇ ਨਜ਼ਾਰੇ ਲੈਂਦੇ ਆ। ਤੇ ਜਦੋਂ ਉੱਥੋਂ ਬਾਹਰ ਇਹਨਾਂ ਨੂੰ ਪਤਾ ਲੱਗਦਾ ਇਹਨਾਂ ਦੇ ਧੀਆਂ ਪੁੱਤਾਂ ਨੂੰ ਕਿ ਸਾਡੇ ਪਿਓ ਤਾਂ ਕਿਵੇਂ ਲੋਕਾਂ ਦਾ ਲਹੂ ਪੀਂਦੇ ਆ, ਉਦੋਂ ਜਦੋਂ ਫੋਨ ਕਰਦੇ ਆ ਵੀ ਪਾਪਾ ਕਿਉਂ ਭੋਲਾ, ਕਿਉਂ ਮਾਸੂਮ ਲੋਕਾਂ ਦਾ ਲਹੂ ਪੀਂਦੇ ਹੋ, ਕਿਉਂ ਲੋਕਾਂ ਤੇ ਝੂਠੇ ਮੁਕੱਦਮੇ ਬਣਾਉਂਦੇ ਹੋ, ਫਿਰ ਇਹ ਕਹਿੰਦੇ ਆ ਸਾਡੀ ਡਿਊਟੀ ਹੈ। ਇਹ ਭਾਈ ਡਿਊਟੀ ਆ। ਇੰਡੀਅਨ ਸਟੇਟ ਸਿਸਟਮ ਨੇ ਇਹਨਾਂ ਨੂੰ ਇਹ ਡਿਊਟੀ ਲਾਤੀ ਕਿ ਤੁਸੀਂ ਸਿੱਖਾਂ ਦਾ, ਹਰ ਉਹ ਸਿੱਖ ਦਾ ਜਿਹੜਾ ਆਵਾਜ਼ ਬੁਲੰਦ ਕਰਨ ਜੋਗਾ, ਜਿਹੜਾ ਬੋਲਣ ਜੋਗਾ, ਉਹਦਾ ਪੂਰਾ ਨਗੰਦਾ ਕੱਸ ਕੇ ਰੱਖਣਾ, ਢਿੰਬਰੀ ਟੈਟ ਕਰਕੇ ਰੱਖਣੀ ਹੈ। ਹਿੰਦੂਆਂ ਦਾ ਮੁੰਡਾ 8 ਪੁਲਸੀਆਂ ਨੂੰ ਸ਼ਰੇਆਮ ਮਾਰ ਕੇ ਕਤਲ ਕਰਕੇ DSP ਸਮੇਤ ਮੰਦਿਰ ਦੇ ਵਿੱਚ ਗ੍ਰਿਫਤਾਰ ਹੋ ਜਾਂਦਾ। ਉਹ ਫਿਰ ਵੀ ਮਾਸੂਮ ਬੱਚਾ ਹੈ, ਮਾਸੂਮ ਬੰਦਾ। ਪਰ ਸਿੱਖਾਂ ਦਾ ਮੁੰਡਾ ਜੇਕਰ ਉਹਦੇ ਕੋਲੋਂ ਕੋਈ ਕਿਤਾਬ ਫੜੀ ਜਾਵੇ, ਪੰਥਕ ਧਾਰਮਿਕ ਕਿਤਾਬ, ਉਹਨੂੰ ਉਮਰ ਕੈਦ, ਚੋਟੀ ਦਾ ਦਹਿਸ਼ਤਗਰਦ, ਤੇ ਉਹਨੂੰ ਭੰਡਦੇ ਜਾਂਦੇ ਹੁੰਦੇ। ਇਹ ਲਗਾਤਾਰ ਜਿਹੜੀ ਖੇਡ ਖੇਡੀ ਜਾ ਰਹੀ ਆ, ਇਹ ਪੰਜਾਬ ਨੂੰ ਤੇ ਪੰਥ ਨੂੰ, ਸਿੱਖਾਂ ਨੂੰ ਡਰਾ ਕੇ ਹਿੰਦੂ ਰਾਸ਼ਟਰਵਾਦ ਦਾ ਰਾਹ ਪੱਧਰਾ ਕਰਨ ਦੀ ਖੇਡ। ਇੱਕ ਪਾਸੇ ਤਾਂ ਉਹਨਾਂ ਸਿੱਖਾਂ ਨੂੰ ਜਿਹੜੇ ਪੰਥ ਦੀ, ਪੰਜਾਬ ਦੀ ਗੱਲ ਕਰਨ ਜੋਗੇ ਆ, ਉਹਨਾਂ ਨੂੰ ਲਗਾਤਾਰ ਜਰਕਾਇਆ ਜਾ ਰਿਹਾ, ਦਬਾਇਆ ਜਾ ਰਿਹਾ। ਜੇ ਨਹੀਂ ਕਾਬੂ ਆਉਂਦਾ ਉਦੋਂ ਪਰਚਾ ਪੁਰਚਾ ਪਾ ਦਿਓ, ਜੇ ਪਰਚਾ ਦਰਜ ਕੀਤਿਆਂ ਵੀ ਨਹੀਂ ਸਾਰਦਾ ਤਾਂ ਬਦਨਾਮ ਕਰ ਦਿਓ, ਜੇ ਬਦਨਾਮ ਵੀ ਨਹੀਂ ਹੁੰਦਾ ਤਾਂ ਚਲੋ ਕਿਸੇ ਤਰੀਕੇ ਨਾਲ ਕੋਈ ਗੇਮ ਵਜਾ ਦਿਓ, ਉਹਦੀ ਕੋਈ ਸਪਾਰੀ ਸਪੂਰੀ ਦਵਾ ਦਿਓ, ਕੋਈ ਮਾਰ ਕੁੱਟ, ਕੋਈ ਕਤਲ ਵਗੈਰਾ ਉਹਦਾ ਕਰ ਦਿਓ। ਹੁਣ ਜਿਹੜਾ ਕੌਮ ਨੂੰ ਬਦਨਾਮ ਕਰਨ ਵਾਲਾ ਕੰਮ ਆ, ਉਹਨੂੰ ਸਾਡੇ ਸਿੱਖ ਭਾਈਚਾਰੇ ਨੂੰ ਸਮਝਣ ਦੀ ਲੋੜ ਆ। ਜਦੋਂ ਨਿਹੰਗਾਂ ਵਾਲਾ ਮਸਲਾ ਹੋਇਆ, ਸਾਡੇ ਚੋਂ ਬਹੁਤ ਸਾਰੇ ਬੰਦੇ ਦੀ ਲਾਈ ਲੱਗ ਪੁਣੇ ਦੇ ਵਿੱਚ ਆਪਦੀ ਕੌਮ ਨੂੰ ਭੰਡੀ ਗਏ। ਤੇ ਜੇਕਰ ਕਿਤੇ ਵਿਕਾਸ ਦੁਬੇ ਜਿਹੜਾ ਹੈ, ਉਹਦੇ ਮਸਲੇ ਨੂੰ ਧਿਆਨ ਨਾਲ ਦੇਖੋ, ਕਿਸੇ ਬ੍ਰਾਹਮਣ ਨੇ, ਕਿਸੇ ਹਿੰਦੂ ਨੇ ਉਹਦੇ ਖਿਲਾਫ ਉਵੇਂ ਨਹੀਂ ਕੀਤਾ ਜਿਵੇਂ ਆਪਣੇ ਬੰਦੇ ਕਰਦੇ ਆ। ਇਹਨੂੰ ਬਿਮਾਰੀ ਨੂੰ ਸਮਝੋ। ਜੇਕਰ ਤੁਸੀਂ ਨਿਹੰਗਾਂ ਦੇ ਜਾਂ ਕਿਸੇ ਸਿੱਖ ਦੇ ਫੜੇ ਹੋਏ ਦੇ ਹੱਕ 'ਚ ਨਹੀਂ ਬੋਲ ਸਕਦੇ ਤਾਂ ਕੋਈ ਗੱਲ ਨਹੀਂ, ਔਰ ਉਹਦੇ ਖਿਲਾਫ ਬੋਲ ਕੇ ਕਿਹਨੂੰ ਦੱਸਦੇ ਹੋ? ਸਰਦਾਰ ਕਪੂਰ ਸਿੰਘ ਜੀ ਦਾ ਇੱਕ ਲੇਖ ਆ, ਤਕਰੀਰ ਆ ਉਹਨਾਂ ਦੀ, ਹਿੰਦੂ ਸਿੱਖ ਏਕਤਾ ਜਿੰਦਾਬਾਦ। ਕੋਸ਼ਿਸ਼ ਕਰਾਂਗੇ ਇੱਕ ਅੱਧੇ ਦਿਨ ਦੇ ਵਿੱਚ ਉਹ ਸੰਗਤਾਂ ਨਾਲ ਸਾਂਝੀ ਕਰੀਏ ਤੇ ਉੱਤੇ ਚਰਚਾ ਕਰੀਏ। ਉਹਦੇ ਵਿੱਚ ਸਰਦਾਰ ਜੀ ਇਸ ਨੁਕਤੇ ਨੂੰ ਬਹੁਤ ਸੁਚੱਜੇ ਤਰੀਕੇ ਨਾਲ ਬਿਆਨ ਕਰਦੇ ਆ ਕਿ ਜਿਹੜੇ ਸਾਡੇ ਭਰਾ ਹਿੰਦੂ ਸਿੱਖ ਏਕਤਾ ਦਾ ਨਾਅਰਾ ਮਾਰਦੇ ਆ, ਅਸਲ ਵਿੱਚ ਉਹ ਡਰੇ ਹੋਏ ਨੇ ਤੇ ਉਹ ਦੱਸ ਰਹੇ ਨੇ ਕਿ ਅਸੀਂ ਇਹਦੇ ਨਾਲ ਦੇ ਨਹੀਂ ਹੈਗੇ। ਕਿਹਦੇ ਨਾਲ ਦੇ? ਜਦੋਂ ਟੈਲੀਵਿਜ਼ਨ ਦੇ ਉੱਤੇ ਕਿਸੇ ਗੁਰਸਿੱਖ ਦੀ ਜਾਂ ਅਖਬਾਰ ਦੇ ਉੱਤੇ ਕਿਸੇ ਸਿੱਖ ਦੀ ਫੋਟੋ ਲਾ ਕੇ ਉਹਨੂੰ ਭੰਡਿਆ ਨਿੰਦਿਆ ਜਾਂਦਾ ਕਿ ਇਹਦਾ ਬੜਾ ਖਤਰਨਾਕ ਦਹਿਸ਼ਤਗਰਦ ਫੜ ਲਿਆ, ਉਹਨੂੰ ਅੱਤਵਾਦੀ ਕਹਿ ਕੇ ਜਦੋਂ ਭੰਡਦੇ ਆ, ਨਿੰਦਦੇ ਆ, ਤਾਂ ਅਗਲੇ ਦਿਨ ਸੋਸ਼ਲ ਮੀਡੀਆ ਉੱਤੇ ਬਿਨਾਂ ਕਿਸੇ ਗੱਲ ਤੋਂ ਉਹਦੇ ਖਿਲਾਫ ਜਿਹੜੇ ਸਿੱਖ ਲਿਖ ਰਹੇ ਹੁੰਦੇ ਆ ਨਾ ਜੀ, ਉਹ ਇਹ ਦਿਖਾ ਰਹੇ ਹੁੰਦੇ ਆ, ਉਹਨੂੰ ਡਰ ਪਿਆ ਰਹਿੰਦਾ ਵੀ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਉੱਤੇ ਸਾਡੇ ਅਕਾਊਂਟ ਨੂੰ ਦੇਖ ਕੇ ਪੁਲਿਸ ਵਾਲੇ ਹਿੰਦੂ ਜਾਂ ਸਾਡੇ ਪੰਥ ਦੇ ਜਿਹੜੇ ਦੁਸ਼ਮਣ ਆ, ਉਹ ਕਿਤੇ ਇਹ ਨਾ ਸਮਝ ਲੈਣ ਵੀ ਇਹ ਵੀ ਖਨੀ ਸਿੱਖੀ ਅਤੇ ਸਿੱਖਾਂ ਦਾ ਹਮੈਤੀ ਆ। ਦੱਸੋ ਸਿੱਖਾਂ ਦੇ ਮੁੰਡਿਆਂ ਨੂੰ ਕਿੰਨਾ
ਔਖਾ ਸਮਾਂ ਹੈਗਾ ਕਿ ਉਹ ਲਿਖ ਕੇ ਤੇ ਬੋਲ ਕੇ ਦਰਸਾ ਰਹੇ ਨੇ ਕਿ ਮੈਂ ਨਹੀਂ ਸਿੱਖੀ ਤੇ ਸਿੱਖਾਂ ਦਾ ਹਮੇਸ਼ਾ। ਉਹ ਫੇਸਬੁੱਕ ਦੇ ਉੱਤੇ, ਵਟਸਐਪ ਦੇ ਉੱਤੇ ਜਾਂ ਹੋਰਨਾਂ ਸੋਸ਼ਲ ਸਾਈਟਾਂ ਦੇ ਰਾਹੀਂ ਜਾਂ ਜਾਣ ਬੁੱਝ ਕੇ ਜੇ ਕਿਤੇ ਬੈਠੇ ਨੇ, ਮੈਂ ਸੀਏ ਸਟਾਫਾਂ ਥਾਣਿਆਂ 'ਚ ਵੀ ਇਹੋ ਜਿਹੇ ਮੁਲਾਜ਼ਮ ਦੇਖੇ ਜਿਹੜੇ ਉੱਥੇ ਬੈਠੇ ਅਫਸਰਾਂ ਜਾਂ ਗੈਰ ਸਿੱਖਾਂ ਦੇ ਮੂਹਰੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਰੱਜ ਕੇ ਭਕਾਈ ਮਾਰਨਗੇ, ਲੋੜ ਤੋਂ ਵੱਧ ਭਕਾਈ ਮਾਰਨਗੇ। ਨਿਸ਼ਾਨਾ ਇਹੀ ਹੁੰਦਾ ਉਹਨਾਂ ਦਾ ਕਿ ਆ ਜਿਹੜੇ ਆਲੇ ਦੁਆਲੇ ਬੈਠੇ ਆ ਕਿਤੇ ਮੈਨੂੰ ਇਹ ਨਾ ਸਮਝ ਲੈਣ ਵੀ ਇਹ ਸਿੱਖੀ ਦੀ ਗੱਲ ਬੜੀ ਕਰ, ਡਰੇ ਹੋਏ ਆਪਦੇ ਆਪ ਨੂੰ ਇਹ ਬਚਾਉਣ ਦੇ ਲਈ, ਦੱਸਣ ਦੇ ਲਈ ਕਿ ਅਸੀਂ ਤਾਂ ਜੀ ਕਿਸੇ ਚੱਕਰ 'ਚ ਨਹੀਂ ਹੈਗੇ, ਅਸੀਂ ਤਾਂ ਜੀ ਇਹਨਾਂ ਦੇ ਨਾਲ ਨਹੀਂ। ਹੁਣ ਇਹ ਉਹ ਮਨੋ ਅਵਸਥਾ ਹੈ ਜਿਹਨੂੰ ਸਾਡੇ ਕੌਮ ਦੇ ਲੀਡਰਾਂ ਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਆ ਕਿ ਸਾਡਾ ਕਿਵੇਂ ਹੌਲੀ ਹੌਲੀ ਸਹਿਜੇ ਸਹਿਜੇ ਅੰਦਰੋਂ ਅੰਦਰੀ ਖੋਰਾ ਲੱਗ ਰਿਹਾ। ਸਿੱਖਾਂ ਦੇ ਮੁੰਡੇ ਹੋਣ ਤੇ ਬਗੈਰ ਕਿਸੇ ਗੱਲ ਤੋਂ ਡਰੇ ਹੋਏ ਇਹ ਦੱਸਦੇ ਫਿਰਨ ਕਿ ਅਸੀਂ ਉਹਨਾਂ ਦੇ ਨਾਲ ਨਹੀਂ ਹੈਗੇ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ। ਕਿੱਡੀ ਦੁੱਖ ਭਰੀ ਗੱਲ। ਕਦੇ ਕੋਈ ਹਿੰਦੂ ਦੇਖਿਆ ਜਿਹੜਾ ਇਹ ਕਹਿੰਦਾ ਹੋਵੇ ਕਿ ਹਿੰਦੂਇਜ਼ਮ ਦੇ ਉਥਾਨ ਲਈ, ਉਭਾਰ ਲਈ, ਹਿੰਦੂਇਜ਼ਮ ਦੀ ਚੜ੍ਹਤ ਲਈ ਜਿਹੜੇ ਲੋਕ ਲੱਗੇ ਹੋਏ ਨੇ ਮੈਂ ਉਹਨਾਂ ਦੇ ਨਾਲ ਨਹੀਂ। ਕਦੇ ਕੋਈ ਮੁਸਲਮਾਨ ਵੀ ਨਹੀਂ ਦੇਖਿਆ ਮੈਂ, ਕਦੇ ਮੈਂ ਈਸਾਈ ਵੀ ਨਹੀਂ ਦੇਖੇ। ਪਰ ਸਾਡੀ ਕੌਮ ਦੇ ਵਿੱਚ ਇਹੋ ਜਿਹੇ ਬੰਦੇ ਬੜੇ ਆ ਜਿਹੜੇ ਇਹ ਦਰਸਾਉਣ ਤੇ ਪੂਰਾ ਜ਼ੋਰ ਲਾਈ ਬੈਠੇ ਆ ਕਿਉਂਕਿ ਮਾਹੌਲ ਸਿਰਜਿਆ ਜਾ ਰਿਹਾ ਤੇ ਉਹਨਾਂ ਦੇ ਉੱਤੇ ਅਸਰ ਹੋਇਆ ਹੋਇਆ ਇਸ ਗੱਲ ਦਾ ਕਿ ਅਸੀਂ ਮਾਹੌਲ ਜਿਹੜਾ ਹੈ ਉਹ ਇਹੋ ਜਿਹਾ ਬਣਾ ਦੇਣਾ। ਇੰਡੀਆ ਨੇ ਸੋਚਿਆ, ਇੰਡੀਅਨ ਸਿਸਟਮ ਨੇ, ਏਜੰਸੀ ਨੈਟਵਰਕ ਨੇ, ਕਿ ਅਸੀਂ ਉਹ ਮਾਹੌਲ ਬਣਾ ਦੇਣਾ ਜਿਹਦੇ ਵਿੱਚ ਹਰੇਕ ਸਿੱਖ ਆਪਦੇ ਧਰਮ ਦੇ, ਕੌਮ ਦੇ ਜਜ਼ਬਾਤਾਂ ਦੇ ਉਲਟ ਭੁਗਤੇ, ਆਪਦੇ ਧਰਮ ਦੇ, ਆਪਦੇ ਕੌਮ ਦੇ ਜਜ਼ਬਾਤਾਂ ਦੇ ਉਲਟ ਭੁਗਤੇ ਤੇ ਮੱਲੋ ਮੱਲੀ ਹਿੰਦੂ ਜਜ਼ਬਾਤਾਂ ਦੇ ਹੱਕ 'ਚ ਭੁਗਤੇ ਹਰੇਕ ਸਿੱਖ। ਇਹ ਜਿਹੜੀ ਸਥਿਤੀ ਹੈ ਜੀ, ਇਹਨੂੰ ਸਮਝਣ ਦੇ ਲਈ ਕੋਈ ਬਹੁਤ ਵੱਡੇ ਮਾਹਿਰ ਹੋਣ ਦੀ ਲੋੜ ਨਹੀਂ। ਲਗਾਤਾਰ ਆਲੇ ਦੁਆਲੇ ਉੱਤੇ ਨਜ਼ਰ ਰੱਖੋ, ਆਲੇ ਦੁਆਲੇ ਆਪਾਂ ਧਿਆਨ ਮਾਰੋ, ਇਹ ਚੀਜ਼ਾਂ ਤੁਸੀਂ ਮਹਿਸੂਸ ਕਰ ਸਕਦੇ। ਬਹੁਤ ਸਾਰੇ ਇਹੋ ਜਿਹੇ ਬੰਦੇ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਉਲਟ ਲਿਖਦੇ ਬੋਲਦੇ ਆ, ਉਹਨਾਂ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਹੈ। ਉਹਨਾਂ ਦੀ ਪੰਜਾਬ ਦੇ ਲੀਡਰਾਂ ਦੇ ਨਾਲ ਫੋਟੋਆਂ ਉਹਨਾਂ ਦੀ ਬੱਲੇ ਬੱਲੇ, ਇਸ ਕਰਕੇ ਕਿ ਜਿਹੜੇ ਸਿੱਖ ਨੇ ਉਹਨਾਂ ਦੇ ਮਨਾਂ 'ਚ ਇਹ ਗੱਲ ਪਾਈ ਜਾਵੇ ਕਿ ਸੂਰੀ ਵਰਗੇ, ਨਿਸ਼ਾਂਤ ਸ਼ਰਮੇ ਵਰਗੇ ਇਹ ਐਵੇਂ ਨਹੀਂ ਹੈਗੇ। ਇਹਨਾਂ ਦਾ ਇਸ ਮੁਲਕ 'ਚ ਬਹੁਤ ਵੱਡਾ ਵਕਾਰ ਆ, ਇਹ ਬਹੁਤ ਵੱਡੀਆਂ ਚੀਜ਼ਾਂ ਨੇ। ਇਹ ਗੱਲ ਸਿੱਖ ਮਨਾਂ ਦੇ ਵਿੱਚ ਵਸਾਉਣ ਦੇ ਲਈ ਜੋ ਕੁਝ ਕੀਤਾ ਜਾਂਦਾ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਹੋਇਆ। ਜਿਵੇਂ ਖਾੜਕੂਵਾਦ ਮੌਕੇ ਬਹੁਤ ਸਾਰੇ ਕਾਤਲ, ਲਟੇਰੇ, ਰੇਪਿਸਟ ਤੇ ਹੋਰ ਘਿਨਾਉਣੇ ਜੁਰਮਾਂ ਵਿੱਚ ਜਿਹੜੇ ਆਮ ਇਖਲਾਕੀ ਕੈਦੀ ਸੀ, ਉਹਨਾਂ ਨਾਲ ਬਹਿ ਕੇ ਅਫਸਰਾਂ ਨੇ ਗੱਲ ਨਿਬੇੜੀ ਕਿ ਅਸੀਂ ਤੁਹਾਡੀਆਂ ਜ਼ਮਾਨਤਾਂ ਕਰਾ ਦਿੰਦੇ ਆ, ਤੁਹਾਨੂੰ ਬਰੀ ਕਰਾ ਦਿੰਦੇ ਆ, ਤੁਹਾਨੂੰ ਜੇਲ੍ਹ ਚੋਂ ਕਢਾ ਦਿੰਦੇ ਆ ਤੇ ਤੁਸੀਂ ਬਾਹਰ ਨਿਕਲ ਕੇ ਖਾੜਕੂ ਭੇਸ ਵਿੱਚ ਉਹ ਸਾਰੇ ਕੰਮ ਕਰੋ ਜਿਹਦੇ ਨਾਲ ਲਹਿਰ ਬਦਨਾਮ ਹੋਵੋ। ਬੋਲੋ ਮਨਜ਼ੂਰ ਆ? ਉਹ ਕਹਿੰਦੇ ਹੋਰ ਕੀ ਚਾਹੀਦਾ। ਸੋ ਲੁੱਟਾਂ ਖੋਹਾਂ, ਕਤਲਾਂ, ਬਲਾਤਕਾਰਾਂ ਦੀ ਇੱਕ ਇਹੋ ਜਿਹੀ ਹਨੇਰੀ ਠਾਲੀ ਗਈ ਜਿਹਨੇ ਸਿੱਖਾਂ ਦੇ ਮਨਾਂ 'ਚ, ਲੋਕਾਂ ਦੇ ਮਨਾਂ 'ਚ ਜੁਝਾਰੂਆਂ ਦੇ ਪ੍ਰਤੀ ਨਫ਼ਰਤ ਭਰਨੀ। ਇਹ ਜਿਹੜਾ ਸਾਰਾ ਕੁਝ ਉਹਨਾਂ ਦਿਨਾਂ 'ਚ ਵਾਪਰਿਆ, ਉਹੀ ਚੀਜ਼ ਅੱਜ ਜਿੰਨੇ ਹਿੰਦੂ ਕੱਟੜਪੰਥੀ ਪੰਜਾਬ ਦੇ ਵਿੱਚ ਚੌਧਰੀ ਬਣ ਕੇ ਸਿੱਖਾਂ ਦੇ ਜਜ਼ਬਾਤਾਂ ਦੀ ਹੇਠੀ ਕਰਦੇ ਆ, ਇਹ ਸਾਰਿਆਂ ਦੇ ਉੱਤੇ ਉਹੋ ਜਿਹੇ ਠੱਗੀਆਂ ਠੋਰੀਆਂ ਦੇ ਪਰਚੇ ਨੇ ਔਰ ਉਹ ਆਪਦੇ ਧੰਦਿਆਂ ਨੂੰ, ਆਪਦੇ ਕਾਰੋਬਾਰਾਂ ਨੂੰ ਚਲਾਉਣ ਦੇ ਲਈ ਜੋ ਹੇਰਾ ਫੇਰੀਆਂ ਠੱਗੀਆਂ ਕਰਦੇ ਰਹੇ, ਜਦੋਂ ਮੁਕੱਦਮੇ ਦਰਜ ਹੋ ਗਏ ਤਾਂ ਅਫਸਰਾਂ ਨੇ ਬਹਿ ਕੇ ਗੱਲ ਕੀਤੀ
ਤੇ ਅਫਸਰਾਂ ਦੇ ਨਾਲ ਸੈਟਰਿੰਗ ਕਰਕੇ ਇਹਨਾਂ ਸਾਰਿਆਂ ਨੂੰ ਕਿਹਾ ਗਿਆ ਕਿ ਤੁਹਾਡੀ ਰੋਟੀ ਪਾਣੀ ਦਾ ਇੰਤਜ਼ਾਮ ਅਸੀਂ ਕਰਦੇ ਹਾਂ, ਪਰ ਤੁਸੀਂ ਸਿੱਖਾਂ ਨੂੰ ਟਿਕਣ ਨਹੀਂ ਦੇਣਾ। ਕਹਿੰਦੇ ਜੀ 7 ਵਚਨ। ਜਿਵੇਂ ਪਹਿਲਾਂ ਖਾੜਕੂਵਾਦ ਮੌਕੇ ਖੁੱਲ੍ਹ ਦਿੱਤੀ ਗਈ ਸੀ, ਉਵੇਂ ਹੁਣ ਇਹਨਾਂ ਨੂੰ ਪੁੱਠੇ ਕੰਮ ਕਰਨ ਦੀ ਖੁੱਲ੍ਹ ਦਿੱਤੀ ਹੋਈ। ਭਕਾਈ ਮਾਰਦੇ ਆ ਦੱਬ ਕੇ, ਰੋਜ਼ ਤੁਸੀਂ ਸੁਣਦੇ ਹੋ, ਸਿੱਖ ਬੜੇ ਦੁਖੀ ਹੁੰਦੇ। ਇਹਨਾਂ ਦੇ ਕਾਰੋਬਾਰ ਕੀ ਨੇ? ਤੁਸੀਂ ਕਦੇ ਨੋਟ ਕੀਤਾ? ਇਹਨਾਂ ਨੂੰ ਬੱਸਾਂ ਦੇ ਪਰਮਿਟ ਦਿੱਤੇ ਗਏ ਨੇ, ਇਹਨਾਂ ਨੂੰ ਜਿਹੜੇ ਕਈ ਰੇਤੇ ਦੇ ਟੱਕ ਜਾਂ ਹੋਰ ਇਹੋ ਜਿਹੇ ਧੰਦੇ, ਉਹ ਜਿਨ੍ਹਾਂ ਦੇ ਵਿੱਚ ਘਰੇ ਬੈਠਿਆਂ ਨੂੰ ਮਹੀਨਾਵਾਰ ਕਮਾਈ ਆ ਰਹੀ। ਕਈਆਂ ਨੂੰ ਪੱਕੇ ਪੁੱਠੇ ਕੰਮ ਕਰਨ ਵਾਲਿਆਂ ਨੂੰ ਅਫਸਰਾਂ ਨੇ ਕਹਿਤਾ ਕਿ ਤੁਸੀਂ ਕਰੋ, ਪਰ ਇਹਨਾਂ ਨੂੰ ਤੁਸੀਂ ਮਹੀਨਾ ਦੇਣਾ। ਇਹਨਾਂ ਨੂੰ ਜਿਹੜੇ ਹਿੰਦੂ ਕੱਟੜਪੰਥੀ ਆ, ਇਹਨਾਂ ਦੀ ਰੋਟੀ ਪਾਣੀ ਦਾ ਇੰਤਜ਼ਾਮ ਕਰਕੇ ਇਹਨਾਂ ਨੂੰ ਸਪਾਰੀ ਕਿਲਰ ਵਾਂਗੂ, ਕਿਰਾਏ ਦੇ ਗੁੰਡਿਆਂ ਵਾਂਗੂ ਲਾਤਾ ਵੀ ਤੁਸੀਂ ਸਿੱਖਾਂ ਨੂੰ ਟਿਕਣ ਨਹੀਂ ਦੇਣੀ। ਜਿਹੜਾ ਵੀ ਸਿੱਖ ਇਹਨਾਂ ਦੇ ਬਾਰੇ 2-4 ਗੱਲਾਂ ਸੋਸ਼ਲ ਮੀਡੀਆ ਤੇ ਲਿਖ ਬਹਿੰਦਾ, ਉਹਨੂੰ ਫਿਰ ਥਾਣੇ ਬੁਲਾ ਲਿਆ ਜਾਂਦਾ, ਉਹਨੂੰ ਜਲੀਲ ਕੀਤਾ ਜਾਂਦਾ, ਉਹਦੇ ਸਿੱਖ ਜਜ਼ਬਾਤਾਂ ਨੂੰ ਹੇਠੀ ਕੀਤੀ ਜਾਂਦੀ ਹੈ ਤੇ ਉਹਨੂੰ ਦੱਸਿਆ ਜਾਂਦਾ ਕਿ ਇੱਥੇ ਹਿੰਦੂ ਜਜ਼ਬਾਤਾਂ ਦੀ ਚੜ੍ਹਤ ਹੋਣੀ ਹੈ ਤੇ ਇੱਥੇ ਸਿੱਖ ਜਜ਼ਬਾਤਾਂ ਦੀ ਹੇਠੀ ਹੋਣੀ। ਹੁਣ ਇਹ ਜਿਹੜੇ ਇਹੋ ਜਿਹੇ ਬੰਦੇ ਨੇ, ਕਈ ਇਹਨਾਂ ਤੋਂ ਇੰਨੇ ਦੁਖੀ ਨੇ, ਕਈ ਕਹਿਣਗੇ ਕਿ ਇਹਨਾਂ ਦਾ ਸੋਧਾ ਲੱਗ ਜਾਵੇ, ਇਹਨਾਂ ਦਾ ਫਲਾਨਾ ਹੋ ਜੇ। ਮੈਂ ਕਈ ਵਾਰ ਮਨ 'ਚ ਸੋਚਦਾ ਹੈ ਕਿ ਇਹਨਾਂ ਦੇ ਮਰਨ ਨਾਲ ਉਹਨਾਂ ਲੋਕਾਂ ਦਾ ਕੀ ਵਿਗੜਦਾ, ਪਰ ਸਾਡੀ ਕੌਮ ਦੇ ਕਹਿੰਦੇ ਕਹਾਉਂਦੇ ਗੁਰਸਿੱਖ ਜਿਹੜੇ ਆ, ਉਹਨਾਂ ਦੇ ਉੱਤੇ ਬੜੇ ਜ਼ਬਰਦਸਤ ਧਾਰਾਵਾਂ ਖਤਰਨਾਕ ਲਾ ਕੇ ਸੰਗੀਨ ਧਾਰਾਵਾਂ ਵਾਲੇ ਮੁਕੱਦਮੇ ਦਰਜ ਹੋ ਜਾਣ। ਇਹੋ ਜਿਹੇ ਬੰਦੇ ਉਸ ਬੱਕਰੀ ਦੀ ਨਿਆਈ ਨੇ ਜਿਹੜੀ ਸ਼ੇਰ ਨੂੰ ਫੜਨ ਦੇ ਲਈ ਬੱਕਰੀ ਬੰਨ੍ਹੀ ਜਾਂਦੀ ਹੈ। ਸ਼ੇਰ ਫੜਨ ਵਾਲੇ ਜਿਹੜੇ ਨੇ ਨਾ, ਉਹ ਬੱਕਰੀ ਬੰਨ੍ਹ ਦਿੰਦੇ ਆ। ਬੱਕਰੀ ਨੂੰ ਫੜਨ ਲਈ ਸ਼ੇਰ ਆਉਂਦਾ ਤੇ ਸ਼ੇਰ ਵੀ ਕਾਬੂ ਆ ਜਾਂਦਾ। ਸੋ ਪੰਥ ਰੂਪੀ ਸ਼ਕਤੀ ਦੇ ਵਿੱਚੋਂ ਉਹਨਾਂ ਗੁਰਸਿੱਖਾਂ ਨੂੰ ਫੜਨਾ, ਇਹ ਬੱਕਰੀਆਂ ਬੰਨੀਆਂ ਹੁੰਦੀਆਂ। ਤੋ ਇਹ ਜਿਹੜੇ ਇਹੋ ਜਿਹੇ ਬੰਦੇ ਨੇ, ਇਹਨਾਂ ਨੂੰ ਵੀ ਪੂਰਾ ਵਰਤਿਆ ਜਾ ਰਿਹਾ ਤੇ ਸਿੱਖਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਆ ਕਿਹੜੇ ਕਿਹੜੇ ਪੰਥ ਦਾ ਦਰਦ ਰੱਖਦੇ। ਤੇ ਨਾਲ ਦੀ ਨਾਲ ਇੱਕ ਕੰਮ ਹੋਰ ਕੀਤਾ ਜਾ ਰਿਹਾ ਕਿ ਸਿੱਖਾਂ ਨੂੰ ਜਰਕਾਉਣ ਦੀ, ਦਬਾਉਣ ਦੀ ਜਿਹੜੀ ਮੁਹਿੰਮ ਆ, ਇਹਦੇ ਵਿੱਚ ਵੱਧ ਤੋਂ ਵੱਧ, ਜਿਵੇਂ ਜੰਗਲ ਵੱਢਣ ਦੇ ਲਈ ਜਿਹੜਾ ਕਹਾੜੇ ਦਾ ਦਸਤਾ, ਜਿਹੜਾ ਉਹ ਲੱਕੜ ਦਾ ਦਸਤਾ ਜਿਹੜਾ ਹੈ, ਉਹ ਜੰਗਲ ਦੇ ਵਿੱਚੋਂ ਹੀ ਵੱਢ ਕੇ ਪਾਇਆ ਜਾਂਦਾ। ਉਵੇਂ ਹੀ ਜਿਹੜੇ ਕਹਾੜੇ ਦਾ ਦਸਤਾ ਬਣੇ ਹੋਏ ਨੇ ਸਿੱਖ, ਜਿਹੜੇ ਇਸ ਹਕੂਮਤੀ ਸਿਸਟਮ ਦਾ ਹਿੱਸਾ ਨੇ, ਉਹਨਾਂ ਸਾਰਿਆਂ ਦੀ ਪੂਰੀ ਰੱਜ ਕੇ ਵਰਤੋਂ ਹੋ ਰਹੀ ਆ ਤੇ ਉਹ ਆਪ ਦੇ ਹੀ ਕੌਮ ਦੇ ਦੁਸ਼ਮਣ ਬਣੇ ਹੋਏ, ਆਪਦੇ ਹੀ ਪੰਥ ਦੇ, ਆਪਦੇ ਹੀ ਧਰਮ ਦੇ ਦੁਸ਼ਮਣ ਬਣੇ। ਕੋਈ ਵਿਚਾਰਿਆਂ ਦਾ ਕਸੂਰ ਨਹੀਂ ਹੁੰਦਾ। ਫੇਸਬੁੱਕ ਦੇ ਉੱਤੇ ਭਿੰਡਰਾਂਵਾਲਾ ਜਿੰਦਾਬਾਦ ਜਾਂ ਖਾਲਿਸਤਾਨ ਜਿੰਦਾਬਾਦ ਲਿਖਤਾ ਜੀ, ਚਲੋ ਥਾਣੇ। ਨਿੱਕੀ ਜੀ ਮਾਮੂਲੀ ਜੀ ਗੜਬੜ ਜਿਹਦਾ ਕੋਈ ਅਰਥ ਮਤਲਬ ਨਹੀਂ ਹੁੰਦਾ, ਥਾਣੇ ਸਦਨ ਦੀ ਤਾਂ ਗੱਲ ਹੀ ਬੜੀ ਦੂਰ। ਸਿੱਖਾਂ ਨੂੰ ਜਰਕਾਉਣਾ ਚਾਹੁੰਦੇ ਆ ਕਿ ਜੇਕਰ ਪੰਥ ਦੇ ਮਸਲਿਆਂ 'ਚ ਤੁਸੀਂ ਬੋਲੇ, ਕੌਮ ਦੇ ਮਸਲਿਆਂ 'ਚ ਤੁਸੀਂ ਬੋਲੇ, ਤਾਂ ਫਿਰ ਅਸਲ ਵਿੱਚ ਇਹ ਨਿੱਕੇ ਨਿੱਕੇ ਮਸਲਿਆਂ ਦੇ ਬਹਾਨੇ ਕੌਮ ਦੀ ਪੂਰੀ ਯੂਥ ਸ਼ਕਤੀ ਹੈ, ਜਿਹੜੀ ਯੰਗ ਸ਼ਕਤੀ, ਨੌਜਵਾਨ ਸ਼ਕਤੀ, ਉਹਨੂੰ ਜਰਕਾ ਕੇ ਚਾਹੁੰਦੇ ਆ ਕਿ ਜਦੋਂ ਹਿੰਦੂ ਰਾਸ਼ਟਰ ਦਾ ਇੱਥੇ ਝੰਡਾ ਚੜਾਉਣ ਦੇ ਲਈ ਮੁਹਿੰਮ ਤੋਲੀ ਜਾਵੇ, ਕੋਈ ਮੂਹਰਿਓਂ ਬੋਲੇ। ਇਹ ਪੰਜਾਬ ਦੇ ਇਹਨਾਂ ਸਾਰੇ ਸਿਆਸੀ ਤੇ ਧਾਰਮਿਕ ਤੇ ਅਫਸਰ ਸਾਹਿਬ ਦੀ ਡਿਊਟੀ ਲੱਗੀ ਹੋਈ ਹੈ, ਤੁਸੀਂ ਯੂਥ ਨੂੰ ਕਾਬੂ ਕਰਨਾ। ਤੇ ਸਿੱਖਾਂ ਦਾ ਵਕਾਰ ਰੋਲਣ ਦੇ ਲਈ
ਕਿੱਡੀਆਂ ਘਿਨਾਉਣੀਆਂ ਘਟੀਆ ਤੇ ਨੀਚ ਚਾਲਾਂ ਚੱਲੀਆਂ ਜਾ ਰਹੀਆਂ ਨੇ। ਤੁਹਾਡੇ ਸਾਹਮਣੇ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਇਸ਼ਟ ਨੇ, ਬੇਅਦਬੀਆਂ ਕਰਵਾਤੀਆਂ ਸਟੇਟ ਸਿਸਟਮ ਨੇ, ਤੇ ਜਿਹੜੀਆਂ ਬੇਅਦਬੀਆਂ ਹੋਈਆਂ ਉਸ ਤੋਂ ਬਾਅਦ ਵਿੱਚ ਸਿੱਖਾਂ ਨੂੰ ਹੀ ਦੋਸ਼ੀ ਬਣਾਉਣ ਦੀ ਮੁਹਿੰਮ ਚੱਲੀ। ਅੰਤ ਹਾਲਾਤ ਕੁਝ ਇਹੋ ਜਿਹੇ ਬਣੇ ਕਿ ਅਸਲੀ ਪਾਪੀ ਨੰਗੇ ਹੋ ਗਏ। ਪਰ ਹੁਣ CBI ਨੇ ਜਾ ਕੇ ਅਦਾਲਤ ਵਿੱਚ ਫਾਨਾ ਫਸਾਤਾ ਕਿ ਜਿਹੜੀ ਇਹ ਵਿਸ਼ੇਸ਼ ਜਾਂਚ ਟੀਮ ਦੋਸ਼ੀਆਂ ਨੂੰ ਨੰਗੇ ਕਰੀ ਜਾ ਰਹੀ ਹੈ, ਗ੍ਰਿਫਤਾਰ ਕਰੀ ਜਾ ਰਹੀ ਹੈ, ਇਹ ਫੌਰੀ ਤੌਰ ਤੇ ਰੋਕੀ ਜਾਵੇ। ਇਹ ਕੀ ਖੇਡ ਆ? ਕਈ ਇਹਨੂੰ ਸਿਆਸੀ ਖੇਡ ਤੇ ਕਰੀ ਮਹਿਦੂਦ ਕਰਕੇ ਦੇਖਦੇ ਆ। ਉਹ ਵੀ ਹੈ ਗੱਲ, ਉਹ ਵੀ ਨੁਕਤਾ ਹੈ ਕਿ ਬਾਦਲ ਕਿਆਂ ਨੇ ਗੰਦ ਪਾਇਆ, ਪਰ ਬਾਦਲ ਕੇ ਅੱਜ ਵੀ ਇੰਨੇ ਜੋਗੇ ਨਹੀਂ ਹੋਏ ਕਿ ਉਹ ਗੱਜ ਵੱਜ ਕੇ ਕਹਿ ਸਕਣ ਕਿ ਅਸੀਂ ਸਮਝ ਹੀ ਨਹੀਂ ਸਕੇ ਕਿ ਕਿੰਨੀ ਘਿਨਾਉਣੀ ਤੇ ਘਟੀਆ ਹਰਕਤ ਸਾਡੇ ਰਾਜ ਭਾਗ ਵਿੱਚ ਕਰਵਾ ਕੇ ਸਾਨੂੰ ਸਦਾ ਲਈ ਕਲੰਕਿਤ ਕਰ ਦਿੱਤਾ। ਹੁਣ ਪੂਰੀ ਦੀ ਪੂਰੀ ਸਥਿਤੀ ਇਉਂ ਬਣਾਈ ਜਾ ਰਹੀ ਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਹੋ ਗਈ, ਬੇਅਦਬੀਆਂ ਹੋਰ ਵੀ ਹੋਣ, ਕਿਉਂਕਿ ਕੱਲ ਪਰਸੋਂ ਰਾਜਸਥਾਨ ਤੋਂ ਖਬਰ ਆਈ ਹੈ। ਪਰ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਤੇ ਇਤਿਹਾਸ ਵਿੱਚ ਇਹ ਚੀਜ਼ ਦਰਜ ਹੋ ਜਾਵੇ ਕਿ ਜਿਹੜੇ ਸਿੱਖ ਇਤਿਹਾਸ ਵਿੱਚ ਦਾਅਵਾ ਕਰਦੇ ਹੈ ਕਿ ਅਸੀਂ ਕਦੇ ਦੁਸ਼ਟਾਂ ਨੂੰ ਛੱਡਦੇ ਨਹੀਂ ਹੁੰਦੇ, ਲੋਕ ਇਹਨਾਂ ਨੂੰ ਮਿਹਣੇ ਮਾਰਨ ਕਿ ਤੁਸੀਂ ਬਗਾਨੀਆਂ ਧੀਆਂ ਭੈਣਾਂ ਦੀ ਰਾਖੀ ਕਰਨ ਦੀਆਂ ਗੱਲਾਂ ਕਰਦੇ ਆ, ਤੁਸੀਂ ਤਾਂ ਆਪਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਨਹੀਂ ਸੀ ਕੁਛ ਕਰ ਸਕਦੇ। ਇਹ ਗੱਲ ਬਣਾਉਣ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਪਲੈਨਿੰਗ ਜਿਹੜੀ ਆ ਉਹ ਇਸ ਮੌਕੇ ਕੀਤੀ ਜਾ ਚੁੱਕੀ। ਹੁਣ ਚਾਹੀਦਾ ਤਾਂ ਇਹ ਹੈ ਕਿ ਅਕਾਲ ਤਖਤ ਸਾਹਿਬ ਤੇ ਸਿੱਖ ਜਥੇਬੰਦੀਆਂ ਦੀ, ਸਿੱਖ ਲੀਡਰਸ਼ਿਪ ਦੀ ਤੇ ਸਮੁੱਚੇ ਸਿੱਖ ਜਗਤ ਦੇ ਨੁਮਾਇੰਦਿਆਂ ਦੀ ਇੱਕ ਬਹੁਤ ਭਾਰੀ ਇਕੱਤਰਤਾ ਬੁਲਾਈ ਜਾਵੇ ਤੇ ਸਮੁੱਚੀ ਕੌਮ ਇਕਜੁੱਟ ਤੇ ਇੱਕ ਮੁੱਠ ਹੋ ਕੇ ਇਹ ਐਲਾਨ ਕਰੇ ਕਿ ਜਿਹੜਾ ਵੀ ਕਿਸੇ ਵੀ ਤਰੀਕੇ ਨਾਲ ਬੇਅਦਬੀਆਂ ਕਰਾਉਣ ਵਾਲੀ ਮੁਹਿੰਮ ਆ ਜਿਹੜੀ, ਇਹਨੂੰ ਠੱਲ ਪਾਉਣੀ। ਤਰੀਕਾ ਸਾਰੇ ਹੀ ਠੀਕ ਹੁੰਦੇ, ਕੋਈ ਵੀ ਤਰੀਕਾ ਗਲਤ ਨਹੀਂ। ਜੇ ਕਿਸੇ ਨੂੰ ਕਾਨੂੰਨ ਦੇ ਅੰਦਰ ਰਹਿ ਕੇ ਇਨਸਾਫ ਦੀ ਲੜਾਈ ਲੜਨ ਦੇ ਨਾਂ ਹੇਠ ਉਹਨਾਂ ਦੁਸ਼ਟਾਂ ਨੂੰ ਸਜ਼ਾਵਾਂ ਕਰਾ ਸਕਦਾ ਤਾਂ ਜ਼ਰੂਰ ਕਰਾ ਦੇ। ਜੇਕਰ ਇਦਾਂ ਨਹੀਂ ਤਾਂ ਹੋਰ ਵੀ ਜਿਹੜੇ ਵੀ ਢੰਗ ਤਰੀਕੇ ਨਾਲ ਇਹ ਘਿਨਾਉਣੀ ਮੁਹਿੰਮ ਤੇ ਇਹਦੇ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਸਜ਼ਾਵਾਂ ਮਿਲ ਸਕਦੀਆਂ ਨੇ, ਉਹ ਹੋਣਾ ਚਾਹੀਦਾ। ਪਰ ਬੇਅਦਬੀਆਂ ਦੇ ਕਲੰਕ ਸਿੱਖਾਂ ਸਿਰ ਮਰਨ ਤੋਂ ਸੱਚੇ ਪਾਤਸ਼ਾਹ ਨੇ ਆਪਣੇ ਤੇ ਬੜੀ ਵੱਡੀ ਕਿਰਪਾ ਕੀਤੀ ਹੈ, ਜਿਹੜੇ ਦੁਸ਼ਟ ਨੰਗੇ ਹੋ। ਪਰ ਹੁਣ ਇਹ ਨਾ ਇਤਿਹਾਸ ਵਿੱਚ ਦਰਜ ਹੋਵੇ ਵੀ ਸਿੱਖੋ ਤੁਸੀਂ ਕੀ ਕਰ ਲਿਆ ਸੀ ਉਹਨਾਂ। ਇੰਡੀਅਨ ਸਟੇਟ ਸਿਸਟਮ ਨੰਗਾ ਚਿੱਟਾ ਹੋ ਕੇ ਉਹਨਾਂ ਨੂੰ ਬਚਾਉਣ ਤੇ ਤੁਲ ਗਿਆ। ਹੋਣਾ ਤਾਂ ਇਹ ਚਾਹੀਦਾ ਕਿ ਸਾਰੇ ਦਾ ਸਾਰਾ ਸਿੱਖ ਜਗਤ ਇੱਕ ਮੁੱਠ ਹੋ ਜਾਵੇ ਇਸ ਮਸਲੇ ਤੇ ਉਹ ਕਿਵੇਂ? ਸਭ ਤੋਂ ਪਹਿਲਾਂ ਤਾਂ ਇੱਕ ਦਿਨ ਮੰਨ ਲਓ ਪੰਜਾਬ ਬੰਦ ਦਾ ਸੱਦਾ ਹੋ ਜਾਂਦਾ, ਜਿਹਦੇ ਨਾਲ ਸਾਰੇ ਸੰਸਾਰ ਨੂੰ ਇਹ ਸੁਨੇਹਾ ਚਲੇ ਜਾਂਦਾ ਕਿ ਸਿੱਖ ਇਸ ਮਸਲੇ ਤੇ ਟਿਕ ਕੇ ਨਹੀਂ ਬੈਠਣ। ਦੂਸਰਾ, ਪੰਜਾਬ ਤੋਂ ਬਾਹਰ ਸਾਰੇ ਸੰਸਾਰ ਦੇ ਵਿੱਚ ਇੱਕ ਹਫ਼ਤਾ ਇਹੋ ਜਿਹਾ ਮਨਾਇਆ ਜਾਵੇ ਕਿ ਸਾਰਿਆਂ ਦੇ ਕਾਲੀਆਂ ਪੱਗਾਂ, ਕਾਲੇ ਪਰਨੇ, ਕਾਲੀਆਂ ਚੁੰਨੀਆਂ ਬੀਬੀਆਂ ਦੀਆਂ, ਕਾਲੀਆਂ ਪੱਟੀਆਂ ਮੋਢਿਆਂ ਤੇ, ਦੁਨੀਆ ਭਰ ਦੇ ਲੋਕ ਪੁੱਛਣ ਇੱਕ ਦੂਜੇ ਨੂੰ, ਕੈਨੇਡਾ, ਅਮਰੀਕਾ, ਇੰਗਲੈਂਡ, ਇੰਡੀਆ, ਪੰਜਾਬ, ਸਭ ਥਾਂ ਤੇ ਕੀ ਚੱਕਰ ਆ?
ਤੇ ਕਿਹਾ ਜਾਵੇ ਕਿ ਸਾਡੇ ਜਿਹੜਾ ਸਾਡਾ ਇਸ਼ਟ ਵਾ ਉਹਦੀ ਬੇਅਦਬੀ ਹੋ ਗਈ ਆ ਤੇ ਉਹਦੇ ਦੋਸ਼ੀ ਵੀ ਨੰਗੇ ਹੋ ਗਏ ਆ। ਇੰਡੀਅਨ ਸਟੇਟ ਸਿਸਟਮ ਖਾਨੇ ਫਸਾ ਕੇ ਉਹਨਾਂ ਨੂੰ ਬਚਾਉਣ ਤੇ ਤੁਲਿਆ ਹੋਇਆ। ਅਸੀਂ ਆਪਦਾ ਦੁੱਖ ਆਪਦਾ ਰੋਸ ਜ਼ਾਹਿਰ ਕਰ ਰਹੇ ਹਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਖਿਲਾਫ ਘੱਟੋ ਘੱਟ ਕਾਨੂੰਨੀ ਕਾਰਵਾਈ ਤਾਂ ਕਰ ਦਿਓ। ਇਸ ਗੱਲ ਦੇ ਲਈ ਅਸੀਂ ਸਾਰੇ ਸਿੱਖ ਜਿਹੜੇ ਆ ਉਹ ਕਾਲੀਆਂ ਪੱਟੀਆਂ ਬੰਨ ਰਹੇ। ਇਸ ਤੋਂ ਅੱਗੇ ਸਾਰੇ ਭਾਰਤ ਦੇ ਵਿੱਚ ਹਰੇਕ ਸੂਬੇ ਦੇ ਵਿੱਚ ਸਿੱਖ ਇਕੱਠੇ ਹੋਣ ਤੇ ਆਪੋ ਆਪਦੇ ਸੂਬੇ ਦੇ ਮੁੱਖ ਮੰਤਰੀ ਨੂੰ ਸਰਕਾਰ ਨੂੰ ਮੈਮੋਰੰਡਮ ਦੇਣ ਤਾਂ ਕਿ ਸਾਰੇ ਭਾਰਤ ਦੇ ਵਿੱਚ ਹਰ ਇੱਕ ਸਿੱਖ ਇਸ ਮੁੱਦੇ ਦੇ ਨਾਲ ਜੁੜ ਜਾਵੇ ਆਪੋ ਆਪਦੇ ਰਾਜ ਦੇ ਵਿੱਚ। ਤੇ ਇੱਕ ਦਿਨ ਉਹ ਵੀ ਰੱਖਿਆ ਜਾਵੇ ਜਿੱਦਣ ਦਿੱਲੀ ਦੇ ਵਿੱਚ ਮੁਲਕ ਦੀ ਰਾਜਧਾਨੀ ਹੈ ਜਿਹੜੀ ਉੱਥੇ ਬਹੁਤ ਭਾਰੀ ਇਕੱਠ ਬੁਲਾ ਕੇ ਜ਼ਬਰਦਸਤ ਰੋਸ ਮੁਜ਼ਾਹਰਾ ਪਾਰਲੀਮੈਂਟ ਦਾ ਘਿਰਾਓ ਕੀਤਾ ਜਾਵੇ। ਇੱਕ ਇਹੋ ਜਿਹਾ ਅੰਦੋਲਨ, ਇੱਕ ਇਹੋ ਜਿਹੀ ਲਹਿਰ ਜਿਹਦੇ ਵਿੱਚੋਂ ਸਿੱਖਾਂ ਦੇ ਸਾਹਮਣੇ ਇੱਕ ਇਹੋ ਜਿਹੀ ਚੜ੍ਹਦੀ ਕਲਾ ਵਾਲੀ ਮੁਹਿੰਮ ਖੜੀ ਹੋ ਜਾਵੇ ਜਿਹੜੇ ਲੋਕ ਹਿੰਦੂ ਰਾਸ਼ਟਰ ਦੀ ਗੱਲ ਕਰਨ ਦੇ ਨਾਂ ਹੇਠ ਸਿੱਖਾਂ ਦੀ ਚੜ੍ਹਦੀ ਕਲਾ ਵਾਲਿਆਂ ਨੂੰ ਦਬਾਉਣ, ਜਰਕਾਉਣ, ਲਿਫਾਉਣ, ਝੁਕਾਉਣ ਤੇ ਈਨ ਮਨਾਉਣ ਦੀਆਂ ਗੱਲਾਂ ਸੋਚੀ ਬੈਠੇ ਆ। ਉਹਨਾਂ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਵੇ ਕਿ ਅਸੀਂ ਤਾਂ ਕੀ ਇਹਨਾਂ ਨੂੰ ਦਬਾਉਣਾ ਸੀ, ਇਹ ਤਾਂ ਪੰਥ ਦੀ ਚੜ੍ਹਦੀ ਕਲਾ ਲਈ, ਪੰਥ ਦਾ ਝੰਡਾ ਬੁਲੰਦ ਕਰਨ ਦੇ ਲਈ ਸਾਰਾ ਸਿੱਖ ਜਗਤ ਇਕਜੁੱਟ ਹੋ। ਤੇ ਜੇ ਕਿਤੇ ਸਿੱਖਾਂ ਨੇ, ਅਕਾਲ ਤਖਤ ਸਾਹਿਬ ਨੇ, ਸ਼੍ਰੋਮਣੀ ਕਮੇਟੀ ਨੇ, ਹੋਰ ਸੰਸਥਾਵਾਂ ਦੇ ਉੱਤੇ ਬੈਠੇ ਸਿੱਖਾਂ ਨੇ ਬੇਅਦਬੀ ਵਾਲੇ ਮੁੱਦੇ ਤੇ ਇਕਜੁੱਟਤਾ ਨਾ ਦਿਖਾਈ ਤੇ CBI ਤੇ ਪੰਜਾਬ ਪੁਲਿਸ ਦੀ ਜਾਂਚ ਟੀਮ ਤੇ ਹੋਰ ਚੱਕਰਾਂ ਦੇ ਵਿੱਚ ਉਲਝ ਕੇ ਆਪਦਾ ਟਾਈਮ ਖਰਾਬ ਕਰਦੇ ਰਹੇ ਤੇ ਆਪਦੀ ਧਿਰ ਆਪਦੀ ਗੱਲ ਹੀ ਨਾ ਉਭਾਰੀ ਤਾਂ ਇਤਿਹਾਸ ਵਿੱਚ ਸਾਡੇ ਲਈ ਅਗਲੇ ਜਿਹੜੇ ਵਰ੍ਹੇ ਆ ਰਹੇ ਨੇ ਉਹ ਬੇਹੱਦ ਖਤਰਨਾਕ ਹੋਣਗੇ। ਇਹ ਬੇਅਦਬੀਆਂ ਕਰਾਉਣ ਤੋਂ ਬਾਅਦ ਉਹਨਾਂ ਦੁਸ਼ਟਾਂ ਨੂੰ ਲੰਮਾ ਸਮਾਂ ਲੁਕਾਉਣਾ, ਬਚਾਉਣਾ, ਫਿਰ ਉਹਨਾਂ ਦੁਸ਼ਟਾਂ ਨੂੰ ਕਾਨੂੰਨੀ ਪ੍ਰਕਿਰਿਆ ਤੋਂ ਬਚਾਉਣ ਦੇ ਲਈ CBI ਦਾ ਫਾਨਾ ਠਕਵਾਉਣਾ। ਇਹ ਤੁਸੀਂ ਕੀ ਸਮਝਦੇ ਹੋ ਵੀ ਇਹ ਐਵੇਂ ਜਿਹੀਆਂ ਗੱਲਾਂ ਨੇ? ਇਸ ਮੁਲਕ ਦਾ ਇੱਕ ਬਹੁਤ ਵੱਡਾ ਸਿਸਟਮ ਨਾਰਥ ਬਲਾਕ, ਸਾਊਥ ਬਲਾਕ, ਦਿੱਲੀ ਦੇ ਵਿੱਚ ਬੈਠ ਕੇ ਪਲੈਨਿੰਗਾਂ ਬਣ ਰਹੀਆਂ ਨੇ ਕਿ ਸਿੱਖ ਜਿਹੜੇ ਨੇ ਉਹ ਸਭ ਤੋਂ ਵੱਧ ਆਪਦੇ ਇਸ਼ਟ ਨੂੰ ਪਿਆਰ ਕਰਦੇ ਆ ਨਾ, ਤੇ ਇਸ਼ਟ ਦੀ ਬੇਅਦਬੀ ਕਰਨ ਵਾਲੇ ਸਿੱਖਾਂ ਦੇ ਜਿਉਂਦੇ ਜਾਗਦੇ ਇਹਨਾਂ ਦੇ ਸਾਹਮਣੇ ਫਿਰਦੇ ਹੋਣ, ਇਹਨਾਂ ਦੇ ਪੱਲੇ ਕੀ ਰਹਿ ਜਾਊਗਾ? ਇਹ ਸਥਿਤੀ ਬਣਾਉਣੀ ਹੈ ਤੇ ਇਹ ਸਥਿਤੀ ਬਣਾਉਣ ਦੇ ਲਈ ਉਹਨਾਂ ਨੇ ਆਪਣੇ ਘਰੇ ਇੱਕ ਇਹੋ ਜਿਹੀ ਗੱਲ ਸੁੱਟ ਦਿੱਤੀ ਹੈ, ਜੇ ਤਾਂ ਸਿੱਖ ਨੀਵੀਂ ਪਾ ਕੇ ਇਹ ਸੋਚਦੇ ਰਹੇ ਕਿ ਪਾਰਲੀਮੈਂਟ ਦਾ ਘਿਰਾਓ ਕੀ ਕਰਨ ਜਾਣਾ, ਪੰਜਾਬ ਬੰਦ ਕੀ ਕਰਨ ਜਾਣਾ, ਕਾਲੇ ਝੰਡੇ ਲਾ ਕੇ ਕੀ ਕਰਨਾ, ਆਪਾਂ ਦੇਖੋ ਤਾਂ CBI ਐਂ ਕਹਿੰਦੀ ਆ, ਪੁਲਿਸ ਐਂ ਕਹਿੰਦੀ ਆ। ਜੇ ਇੱਥੇ ਇੱਕ ਗਦੀ ਗੇੜ ਪੈ ਰਹੇ ਤਾਂ 5-7 ਸਾਲਾਂ ਬਾਅਦ, 10-15 ਸਾਲਾਂ ਬਾਅਦ ਜਿਵੇਂ ਦਿੱਲੀ ਦੇ ਕਤਲੇਆਮ ਦੇ ਦੁਸ਼ਟਾਂ ਨੂੰ, ਪਾਪੀਆਂ ਨੂੰ ਕਹਿੰਦੇ ਫਿਰਦੇ ਆ ਨਾ, ਇੰਨੇ ਸਾਲ ਹੋ ਗਏ ਜੀ, ਸਜ਼ਾਵਾਂ ਨਹੀਂ ਮਿਲੀਆਂ, 40 ਸਾਲ ਹੋਣ ਵਾਲੇ ਆ ਜੀ, ਸਜ਼ਾਵਾਂ ਨਹੀਂ ਮਿਲੀਆਂ। ਉਵੇਂ ਇਹਨਾਂ ਸਾਰਿਆਂ ਨੂੰ ਜੈਡ ਸਿਕਿਉਰਟੀਆਂ ਦੇ ਕੇ ਇਹਨਾਂ ਦੇ ਪੁੱਤ ਪੋਤੇ ਤੁਹਾਡੇ ਸਾਹਮਣੇ ਹੀਰੋ ਬਣਾ ਕੇ ਇਹਨਾਂ ਚੋਂ ਹੀ MLA MP ਬਣ ਗਏ। ਗੱਲ ਕਰਦੇ ਸੀ ਨਾ ਵਿਕਾਸ ਦੁਬੇ ਦੀ, ਵੀ ਅਮਿਤ ਸ਼ਾਹ ਵਾਂਗੂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਲੀਡਰ ਬਣ ਸਕਦਾ।
ਤੁਸੀਂ ਇਹ ਸੋਚੋ, ਆ ਜਿਹੜੇ ਬੇਅਦਬੀਆਂ ਕਰਨ ਕਰਾਉਣ ਵਾਲੇ ਨੇ, ਇਹ ਸਾਰੇ ਦੇ ਸਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਧਰਤੀ ਦੇ ਹੀਰੋ ਬਣਾ ਕੇ ਪੇਸ਼ ਕਰਨ ਦੀ ਮੁਹਿੰਮ ਅਗਲੇ ਹੀਰੋ ਬਣਾਉਣੇ ਅਗਲੇ। ਤੇ ਆਪਾਂ ਸਾਰੇ ਇੱਕ ਦੂਜੇ ਵੱਲ ਦੇਖੀ ਜਾਂਦੇ ਆ, ਐ ਹੋ ਜੂ, ਔਂ ਕਰ ਦੂ, ਇੰਜ ਕਰ ਦੂ। ਆਪਾਂ ਸਾਰੇ ਕਿਸੇ ਨੂੰ ਕੋਈ ਕੰਮ ਲੱਭਿਆ ਹੋਇਆ, ਕਿਸੇ ਨੂੰ ਕੋਈ ਕੰਮ ਲੱਭਿਆ ਹੋਇਆ, ਤੇ ਜੇਕਰ ਸਾਡਾ ਇਸ ਨੂੰ ਬਰਕਾ ਕਰਕੇ ਗਲੀਆਂ ਨਾਲੀਆਂ 'ਚ ਰੋਲਿਆ ਗਿਆ, ਜੇ ਅਸੀਂ ਉੱਥੇ ਅਸਫਲ ਹਾਂ, ਉੱਥੇ ਇਨਸਾਫ ਨਹੀਂ ਹੋਇਆ, ਤਾਂ ਅਸੀਂ ਹੋਰ ਕੀ ਕਰ ਲੈਣਾ। ਸੋ ਆਓ ਸਾਰੇ ਰਲ ਮਿਲ ਕੇ ਸਿੱਖ ਜਜ਼ਬਾਤਾਂ ਦੀ ਚੜ੍ਹਦੀ ਕਲਾ ਦੇ ਲਈ ਇੱਕ ਇਹੋ ਜਿਹਾ ਮਾਹੌਲ ਸਿਰਜੀਏ ਕਿ ਜਿਹੜੇ ਸਾਡੇ ਤੇ ਹਿੰਦੂ ਜਜ਼ਬਾਤ ਥੋਪਣ ਨੂੰ ਫਿਰਦੇ ਆ, ਉਹਨਾਂ ਦੀ ਹਾਰ ਹੋ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।